ਜਿਹੜੀਆਂ ਲੇਡੀਜ਼ ਆ ਉਹ ਕੰਬੈਟ ਰੋਲਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਸੋ ਜਿਹੜੀਆਂ ਬੀਬੀਆਂ ਹੁਣ ਇਸ ਵੇਲੇ US ਫੋਰਸਸ ਦੇ ਵਿੱਚ ਕੰਮ ਕਰਦੀਆਂ ਆ, ਉਹ ਉਸ ਗੱਲ ਤੋਂ ਕਾਫੀ ਜ਼ਿਆਦਾ ਔਖੀਆਂ ਹੈਗੀਆਂ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਇਸ ਮੌਕੇ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਆ, ਟ੍ਰਾਂਜੀਸ਼ਨ ਜਿਹੜੀ ਉਹ ਹੋ ਰਹੀ ਹੈ, ਟ੍ਰਾਂਜੀਸ਼ਨ ਹੋਣੀ ਆ। ਕੱਲ ਪਰਸੋਂ ਜਿਹੜੀ ਉਹ ਬਾਈਡਨ ਹੁਣਾਂ ਦੇ ਨਾਲ ਜਿਹੜੀ ਮੁਲਾਕਾਤ ਜਿਹੜੀ ਉਹ ਹੋਈ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਹੋਈਆਂ, ਟਰੰਪ ਹੁਣਾਂ ਨੇ ਆਖਿਆ ਆ। ਬਾਈਡਨ ਹੁਣਾਂ ਨੂੰ ਇਹ ਚੀਜ਼ ਨਹੀਂ ਸੀ ਮਿਲੀ ਜੋ ਉਹ ਬਾਈਡਨ ਹੁਣੀ ਇਸ ਟਾਈਮ ਟਰੰਪ ਹੁਣਾਂ ਨੂੰ ਪ੍ਰਦਾਨ ਕਰ ਰਹੇ ਆ। ਵੀ ਉਹਨਾਂ ਨੇ ਕਿਹਾ ਵੀ ਪੀਸਫੁਲ ਪਾਵਰ ਆਫ ਟਰਾਂਸਫਰ ਤੇ ਉਹ ਸਾਰਾ ਕੁਛ ਪਤਾ ਵੀ 2020 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਕੀ ਕੁਛ ਜਿਹੜਾ ਉਹ ਵਾਪਰਿਆ ਸੀਗਾ ਜਨਵਰੀ ਤੋਂ ਬਾਅਦ ਦੇ ਵਿੱਚ। ਤੇ ਫਿਰ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਸੀਗਾ ਉਸ ਤੋਂ ਬਾਅਦ 'ਚ, ਤੇ ਫਿਰ ਜੋ ਵੀ ਰੌਲਾ ਰੱਪਾ ਉਸ ਦੇ ਦਰਮਿਆਨ ਪਿਛਲੇ 4 ਸਾਲਾਂ 'ਚ ਪੈਂਦਾ ਜਿਹੜਾ ਹੋ ਰਿਹਾ ਆ। ਕਹਿੰਦੇ ਵੀ ਕੱਲ ਮੈਲਾਨੀਆ ਟਰੰਪ ਤਾਂ ਨਹੀਂ ਜਿਹੜੀ ਉਹ ਗਈ ਨਹੀਂ ਉੱਥੇ, ਜਿਹੜੀ ਫਿਊਚਰ ਫਸਟ ਲੇਡੀ ਆ ਉਹਨਾਂ ਨੇ ਬਣਨਾ ਆ। ਤੇ ਉਹਨਾਂ ਨੂੰ ਹੈਂਡ ਰਿਟਨ ਨੋਟ ਜਿਹੜਾ ਆ ਜਿਹੜੇ ਜਿਲ ਬਾਈਡਨ ਆ ਉਹਨਾਂ ਨੇ ਉਹਨਾਂ ਨੂੰ ਜਿਹੜਾ ਉਹ ਫੜਾਇਆ ਸੀਗਾ ਟਰੰਪ ਹੁਣਾਂ ਨੂੰ, ਵੀ ਉਹਨਾਂ ਤੱਕ ਜੀ ਆਇਆਂ ਨੂੰ ਉਹਨਾਂ ਨੂੰ ਆਖਣ ਦੇ ਲਈ। ਸੋ ਮੈਟ ਗੇਟਸ ਨੂੰ ਲੈ ਕੇ ਹਰਜੋਤ ਸਿੰਘ ਜੀ ਮਸਲਾ ਇਹ ਆ ਵੀ ਇੱਥੇ ਦੇ ਤੁਸੀਂ ਕਮੈਂਟੇਟਰ ਵੀ ਸੁਣ ਲਓ ਨਾ, ਜਿਹੜੇ ਕੰਜ਼ਰਵੇਟਿਵ ਕਮੈਂਟੇਟਰ ਆ ਉਹ ਵੀ ਕਹਿੰਦੇ ਆ ਵੀ ਇਹ ਚੀਜ਼ ਇਸ ਗੱਲੋਂ ਨਹੀਂ, ਉਹਨਾਂ ਦੇ ਗੱਲ ਚੋਂ ਹਰਕਤ ਚੋਂ ਜਿਹੜੀ ਗੱਲ ਨਿਕਲਦੀ ਵੀ ਉਹਨਾਂ ਨੇ ਜੋ ਕੈਵਨ ਮਕਾਰਥੀ ਦੇ ਨਾਲ ਕੀਤਾ। ਵੈਲੀ ਵਾਲਿਆਂ ਨੇ ਤਾਂ ਚਲੋ ਓਬਵੀਅਸਲੀ ਉਸ ਐਂਗਲ ਦੇ ਨਾਲ ਵੀ ਜਿਹੜਾ ਉਹ ਦੇਖਣਾ ਹੈਗਾ ਆ। ਖੁਦ ਉਸਦੇ ਉੱਤੇ ਮਾਈਨਰ ਦੇ ਨਾਲ ਸੈਕਸ ਨੂੰ ਲੈ ਕੇ ਸੈਕਸ਼ੂਅਲ ਜਿਹੜੀ ਆ ਐਲੀਗੇਸ਼ਨ, ਉਸਦੇ ਉੱਤੇ ਡਰੱਗਸ ਦਾ ਜਿਹੜਾ ਉਹ ਮਸਲਾ ਆ ਉਹ ਆਇਆ ਆ। ਕਹਿੰਦੇ ਵੀ ਟ੍ਰਾਂਜੀਸ਼ਨ ਦੇ ਦੌਰਾਨ ਜਾਂ ਅਪੁਆਇੰਟਮੈਂਟਸ ਨੂੰ ਲੈ ਕੇ ਜਿੰਨੇ ਜਾਣੇ ਵੀ ਕਵਰੇਜ ਕਰ ਰਹੇ ਸੀਗੇ ਉਹਨਾਂ ਨੂੰ ਪਹਿਲੇ ਦੂਜੇ ਤੀਜੇ ਕਿਸੇ ਵੀ ਨਾਮ ਦੇ ਉੱਤੇ ਮੈਟ ਗੇਟਸ ਨਾਲ ਚੇਤਾ ਵੀ ਨਹੀਂ ਸੀਗਾ ਵੀ ਉਹ ਚੀਜ਼ ਜਿਹੜੀ ਉਹ ਹੋ ਸਕਦੀ ਆ। ਪਰ ਐਜ਼ ਏ ਅਟਰਨੀ ਜਨਰਲ ਪਿਕ ਨੂੰ ਲੈ ਕੇ ਇਹ ਚੀਜ਼ ਔਖਾ ਆ। ਸੂਜ਼ਨ ਕਾਲਨ ਜਿਹੜੀ ਰਿਪਬਲਿਕਨ ਆ ਉਹਨਾਂ ਨੇ ਆਲਰੇਡੀ ਇਸ ਦੀ ਜਿਹੜੀ ਵਿਰੋਧਤਾ ਜਿਹੜੀ ਉਹ ਕੀਤੀ ਆ। ਲਿੰਡਸੇ ਗ੍ਰਾਹਮ ਨੇ ਵੀ ਜਿਹੜੀ ਆਪਣੀ ਇਸ ਮੌਕੇ ਕਹਿ ਲਓ ਵੀ ਸ਼ੌਕ ਜਿਹੜਾ ਆ ਵੀ ਸਰਪ੍ਰਾਈਜ਼ ਜਿਹੜੇ ਉਹ ਕਹਿੰਦੇ ਵੀ ਹੋਏ ਆ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ। ਮੈਟ ਗੇਟਸ ਬੜੇ ਕੱਟੜ ਸਮਰਥਕ ਜਿਹੜੇ ਉਹ ਰਹੇ ਆ ਟਰੰਪ ਹੁਣਾਂ ਦੇ। ਐਥਿਕਸ ਕਮੇਟੀ ਦੇ ਚੱਲਦਿਆਂ ਇਹਨਾਂ ਨੂੰ ਸਦਨ ਚੋਂ ਕੱਢਣ ਦੀ ਵੀ ਜਿਹੜੀ ਕਵਾਇਦ ਇੱਕ ਤੁਰੀ ਹੋਈ ਸੀ ਉਹ ਅਜੇ ਕਿਸੇ ਤਣ ਪੱਤਣ ਨਹੀਂ ਸੀ ਲੱਗੀ। ਪਰ ਉਸ ਤੋਂ ਪਹਿਲਾਂ ਹੀ ਜਿਹੜਾ ਹੁਣ ਉਹਨਾਂ ਨੇ ਅਸਤੀਫਾ ਉਸ ਤੋਂ ਦੇ ਦਿੱਤਾ ਆ। ਸੈਨੇਟ ਦੇ ਵਿੱਚ ਮੁਸ਼ਕਲ ਹੋਊਗਾ ਇਹਨਾਂ ਦੇ ਲਈ, ਆਸਾਨ ਨਹੀਂ ਹੋਣਾ ਇੰਨਾ ਜੇ ਅਟਰਨੀ ਜਨਰਲ ਦੇ ਤੌਰ ਦੇ ਉੱਤੇ ਉਹਨਾਂ ਨੂੰ ਅਪਰੂਵਲ ਲੈਣਾ ਪੈਂਦਾ ਹੈ ਤਾਂ ਜੀ। ਸੋ ਆਪਾਂ ਹੁਣ ਟਰੱਕਿੰਗ ਵੱਲ ਆਈਏ। ਸੋ ਰਮਨ ਜੀ ਕੀ ਅਪਡੇਟ ਹੈਗੀ ਆ ਟਰੱਕਿੰਗ ਨੂੰ ਲੈ ਕੇ? ਹਾਲ ਦੀ ਘੜੀ ਜਿਹੜੀ ਅਪਡੇਟ ਆ ਭਾਜੀ ਕੀ ਵਧੀਆ ਹੀ ਹੈਗੀ ਆ। ਜਿੰਨੀਆਂ ਕੁ ਗੱਲਾਂ ਬਾਤਾਂ ਅੱਜ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਵਧੀਆ ਪੋਜ਼ਿਟਿਵ ਹੈਗੀਆਂ। ਕਾਫੀ ਜਿਹੜੇ ਇੰਟਰਨਲੀ ਜਿੰਨੀ ਵੀ ਗੱਲਬਾਤ ਚੱਲ ਰਹੀ ਹੈਗੀ ਆ ਉਹਦੇ ਵਿੱਚ ਕਾਫੀ ਪੋਜ਼ਿਟਿਵ ਸਾਈਨਸ ਹੈਗੇ ਆ ਕਿ ਪੋਜ਼ਿਟਿਵ ਪਾਸੇ ਵੱਲ ਨੂੰ ਜਿਹੜੀ ਇੰਡਸਟਰੀ ਜਾਊਗੀ। ਫਰੇਟਵੇਜ਼ ਵੱਲੋਂ ਵੀ ਇਹੋ ਹੀ ਗੱਲ ਕੀਤੀ ਜਾ ਰਹੀ ਆ ਔਰ ਹੋਰ ਜਿਹੜੇ ਹਲਕੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹੋ ਹੀ ਗੱਲ ਕੀਤੀ ਜਾ ਰਹੀ ਆ ਕਿ ਇਹਦੇ ਵਿੱਚ ਆਉਣ ਵਾਲੇ ਜਿਹੜੇ ਸਿਆਲਾਂ ਦੇ ਮਹੀਨੇ ਹੈਗੇ ਆ ਸ਼ਾਇਦ ਹੋ ਸਕਦਾ ਕਿ ਉਹਦੇ ਵਿੱਚ ਜਿਹੜੀ ਇੰਡਸਟਰੀ ਆ ਉਹ ਕਾਫੀ ਵੱਧਦੇ ਵੱਧ ਜਾਵੇ। ਕਿਉਂਕਿ ਆਪਾਂ ਜਿੱਦਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਕਾਫੀ ਜਿਹੜੇ ਵੈਂਡਰਸ ਹੈਗੇ ਆ ਉਹਨਾਂ ਨੇ ਹੁਣ ਥੋੜ੍ਹੀ ਜਿਹੀ ਕਾਹਲੀ ਕਰਨੀ ਆ ਬਿਕੋਜ਼ ਆਫ ਜਿਹੜਾ ਉਹਨਾਂ ਨੇ ਟੈਰਿਫਸ ਦਾ ਥ੍ਰੈਟ ਹੈਗਾ ਆ ਉਹਦੇ ਕਰਕੇ ਜ਼ਿਆਦਾ ਸਮਾਨ ਜਿਹੜਾ ਆਰਡਰ ਕਰਨ ਦੀ ਆਸ ਲੱਗਦੀ ਆ। ਸੋ ਇੰਡਸਟਰੀ ਜਿਹੜੀ ਆ ਓਵਰਆਲ ਪਿਕ ਕਰੂਗੀ, ਬਾਕੀ ਅੱਗੇ ਸਮਾਂ ਦੱਸੂਗਾ ਜੀ। ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਵੈਂਚੁਅਲੀ ਜਿਹੜੀਆਂ ਉਹ ਪਤਾ ਲੱਗਣੀਆਂ ਆ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਚੰਗੀ ਗੱਲ ਆ ਵੀ ਪਿਛਲੇ ਕੁਛ ਕੁ ਹੁਣ ਵੀਕਸ ਦੇ ਵਿੱਚ ਇੰਡਸਟਰੀ ਪਿਕ ਹੋਣ ਦੀਆਂ ਜਿਹੜੀਆਂ ਖਬਰਾਂ ਜਿੱਦਾਂ ਇਲੈਕਸ਼ਨ ਦੇ ਨਤੀਜੇ ਆਏ ਆ ਉਸ ਤੋਂ ਬਾਅਦ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਆ। ਸੋ ਇਹ ਇੱਕ ਚੰਗਾ ਕਹਿ ਲਓ ਵੀ ਟਰਨ ਆ। ਵੈਸੇ ਵੀ ਬਹੁਤ ਲੰਮਾ ਸਮਾਂ ਹੋ ਗਿਆ ਸੀ ਇੰਡਸਟਰੀ ਨੂੰ ਜਿਹੜਾ ਉਹ ਥੱਲੇ ਚੱਲਦਿਆਂ ਹੋਇਆ ਤੇ ਇਹਨੇ ਕਿਤੇ ਨਾ ਕਿਤੇ ਆ ਕੇ ਤਾਂ ਜਿਹੜਾ ਉਹ ਪਿਕ ਹੋਣਾ ਹੀ ਸੀਗਾ। ਸੋ ਉਹ ਚੀਜ਼ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਹੋ ਰਹੀ ਆ ਤੇ ਇਹ ਇੱਕ ਵੈਲਕਮ ਜਿਹੜਾ ਉਹ ਸਾਈਨ ਆ। ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਦੋਂ ਬਾਕੀਆਂ ਦੇ ਨਾਲ ਰਮਨ ਜੀ ਜਿਹੜੀ ਗੱਲਬਾਤ ਕਰਦੇ ਆ ਤੁਸੀਂ ਤਾਂ ਉਹਦੇ ਵਿੱਚ ਕੀ ਨਜ਼ਰ ਜਿਹੜਾ ਉਹ ਆ ਰਿਹਾ, ਕੀ ਕੁਛ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ, ਕੀ ਗੱਲਾਂ ਚੱਲ ਰਹੀਆਂ ਇਸ ਟਾਈਮ?
ਰਾਜਕਰਨ ਕਾਫੀ ਪੋਜ਼ਿਟਿਵ ਮੈਂ ਗੱਲਬਾਤ ਸੁਣੀ ਹੈਗੀ, ਪਰ ਅਗੇਨ ਸਟਿਲ ਅਜੇ ਕਾਫੀ ਜਿਹੜੀਆਂ ਸਿਚੁਏਸ਼ਨਸ ਜਾਂ ਕਈ ਕੰਪਨੀਆਂ ਲਈ ਸਿਚੁਏਸ਼ਨਸ ਜਿਹੜੀ ਆ ਉਹ ਬਣੀ ਹੋਈ ਹੈ, ਜਿੱਦਾਂ ਕਿ ਮੈਂ ਤੁਹਾਨੂੰ ਭੇਜਿਆ ਵੀ ਹੈ ਟੈਕਸਟ ਜਿਹੜਾ ਕਿ ਈਮੇਲਸ ਜਿਹੜੀਆਂ ਕੰਪਨੀਜ਼ ਵੱਲੋਂ ਜਾ ਰਹੀਆਂ ਹੈ। ਕਾਫੀ ਵੱਡੀ ਕੰਪਨੀ ਹੈਗੀ ਹੈ ਕੈਨੇਡਾ ਦੀ, ਕਹਿ ਰਹੇ ਹੈਗੇ ਆ ਕਿ ਅਰਾਊਂਡ 3 ਮਹੀਨੇ ਦੀ ਜਿਹੜੀ ਤਨਖਾਹ ਆ ਉਹ ਨਹੀਂ ਦਿੱਤੀ ਤੇ ਹੁਣ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਸੋ ਇਹ ਵੀ ਸਿਚੁਏਸ਼ਨਸ ਜਿਹੜੀਆਂ ਚੱਲ ਰਹੀਆਂ ਹੈਗੀਆਂ, ਇਹਨਾਂ ਦੇ ਉੱਤੇ ਵੀ ਜਿਹੜਾ ਧਿਆਨ ਆ ਕਿ ਕਾਫੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਬਿਲਕੁਲ ਐਜ ਤੇ ਬੈਠੀਆਂ ਹੈਗੀਆਂ। ਸੋ ਮੇਰੀ ਇਹੋ ਹੀ ਹਦਾਇਤ ਹੈਗੀ ਆ ਡਰਾਈਵਰਸ ਨੂੰ ਵੀ ਤੇ ਕੰਪਨੀਜ਼ ਨੂੰ ਵੀ, ਖਾਸ ਕਰਕੇ ਡਰਾਈਵਰਸ ਨੂੰ, ਕਿ ਜੇ ਤੁਹਾਡੀ ਕੰਪਨੀ ਜਿਹੜੀ ਆ ਉਹ ਤੁਹਾਨੂੰ 2 ਵੀਕ 3 ਵੀਕ ਦੀ ਪੇ ਜਦੋਂ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਕਿਤੇ ਨਾ ਕਿਤੇ ਸਿਚੁਏਸ਼ਨ ਜਿਹੜੀ ਵਿਗੜ ਰਹੀ ਹੈ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ, ਔਰ ਕੰਪਨੀਜ਼ ਨੂੰ ਵੀ ਥੋੜਾ ਜਿਹਾ ਠੀਕ ਰਹਿਣਾ ਚਾਹੀਦਾ, ਕਿਉਂਕਿ ਜਿਹੜੀ ਡਰਾਈਵਰ ਦੀ ਪੇ ਹੈਗੀ ਆ ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਤੁਸੀਂ ਇਹਨੂੰ ਆਪਾਂ ਕਹਿ ਦਿੰਦੇ ਆ ਕਿ ਚਲੋ ਆਪਾਂ ਜਾਣਦੇ ਪਛਾਣਦੇ ਆ, ਜਾਂ ਆਪਾਂ ਤੈਨੂੰ ਕੰਮ ਦਿੱਤਾ ਸੀ, ਆਪਾਂ ਆਹ ਕੀਤਾ ਸੀ, ਉਹ ਬੜੀਆਂ ਗੱਲਾਂ ਬਣਾ ਕੇ ਆਪਾਂ ਪੇ ਡਿਲੇ ਕਰਦੇ ਆ, ਪਰ ਉਹ ਪੇ ਡਿਲੇ ਨਾ ਕਰੋ। ਜੇ ਤੁਹਾਡਾ ਅੱਜ ਬੈਂਕਰਪਸੀ ਦੇ ਵਾਲੇ ਆ ਤੇ 2 ਮਹੀਨੇ ਬਾਅਦ ਉਹਨਾਂ ਦੀ ਤਨਖਾਹ ਖਾ ਕੇ ਵੀ ਬੈਂਕਰਪਸੀ ਕਰਨੀ ਹੈ ਤੇ ਫਿਰ ਉਸ ਤੋਂ ਪਹਿਲਾਂ ਹੀ ਕਰ ਲਓ, ਫਿਰ ਕਾਹਨੂੰ ਐਵੇਂ ਦੂਜੇ ਦਾ ਵੀ ਨੁਕਸਾਨ ਕਰ ਰਹੇ। ਸੋ ਕੋਸ਼ਿਸ਼ ਕਰੋ ਬਈ ਸਾਫ਼ ਸੁਥਰੇ ਚੱਲੋ, ਤੇ ਜੇ ਤੁਹਾਨੂੰ ਇਹੋ ਜਿਹੀ ਕੋਈ ਸਿਚੁਏਸ਼ਨ ਆ ਰਹੀ ਆ ਤੇ ਜੇ ਤੁਸੀਂ 2 ਮਹੀਨੇ ਬਾਅਦ ਕੁਝ ਕਰਨਾ ਹੈਗਾ ਤੇ ਉਹ ਹੁਣੇ ਹੀ ਕਰਨ ਦੀ ਲੋੜ ਹੈ। ਨਹੀਂ ਬਿਲਕੁਲ। ਇਹ ਕਿਹੜੀ ਕੰਪਨੀ ਦੀ ਗੱਲ ਕਰ ਰਹੇ ਆ? ਆਈ ਥਿੰਕ ਕੋਈ ਰੈਂਸਨ ਟਰਾਂਸਪੋਰਟ ਆ, ਕਿੱਡੀ ਕੁ ਕੰਪਨੀ ਸੀਗੀ ਇਹ ਜਿਹੜੀ ਕੈਨੇਡਾ ਦੀ, ਜਿਹੜੀ ਤੁਸੀਂ ਈਮੇਲ ਘੱਲੀ ਆ ਵੀ ਰੈਂਸਨ ਟਰਾਂਸਪੋਰਟ ਸ਼ਟ ਡਾਊਨ ਕਰ ਦੇ ਰਹੇ ਆ ਆਪਰੇਸ਼ਨ ਹੈ? ਅੱਜ ਇਹ ਉਹਨਾਂ ਦੀ ਇੰਟਰਨਲ ਈਮੇਲ ਹੈ ਜਿਹੜੀ ਸਾਨੂੰ ਡਰਾਈਵਰਸ ਵੱਲੋਂ ਮਿਲੀ ਆ, ਕਿ ਜਿਹੜੀ ਉਹਨਾਂ ਦੀ ਕੰਪਨੀ ਹੈਗੀ ਆ ਉਹਨੇ ਆਲਮੋਸਟ 3 ਮੰਥ ਦੀ ਪੇਰੋਲ ਜਿਹੜਾ ਨਹੀਂ ਦਿੱਤਾ ਹੈਗਾ, ਤੇ ਹੁਣ ਜਿਹੜਾ ਹੈਗਾ ਆ ਉਹ ਉਹਨਾਂ ਨੇ ਅਨਾਉਂਸਮੈਂਟ ਕਰਤੀ ਆ ਕਿ ਅਸੀਂ ਸ਼ਟ ਡਾਊਨ ਕਰ ਰਹੇ ਹਾਂ। ਸੋ ਇਹ ਤਕਰੀਬਨ ਨਾਰਮਲ ਜਿਹਾ ਟ੍ਰੈਂਡ ਲੱਗਦਾ ਹੈ ਰਮਨ ਜੀ, ਵੀ ਜਿੱਦਾਂ ਹੁਣ ਤੁਸੀਂ ਵੀ ਉਹ ਗੱਲ ਕੀਤੀ ਵੀ ਜੇ ਪਤਾ ਆ ਵੀ ਸ਼ਟ ਡਾਊਨ ਵਾਲੇ ਪਾਸੇ ਨੂੰ ਵੱਧ ਰਹੇ ਆ, ਬੈਂਕਰਪਸੀ ਵਾਲੇ ਵੱਧ ਰਹੇ ਆ, ਵੀ ਕਈ ਮਹੀਨੇ ਦੀ ਤਨਖਾਹ ਜਿਹੜੀ ਉਹ ਰੋਕ ਲਈ ਜਾਂਦੀ ਆ। ਕੀ ਲੱਛਣ ਕੀ ਹੁੰਦੇ ਆ ਕੰਪਨੀ ਦੇ, ਜਾਂ ਕੀ ਸਿੰਪਟਮ ਜੇ ਹੁੰਦੇ ਆ ਜਦੋਂ ਇੰਨੇ ਮਹੀਨੇ ਜਿਹੜੀ ਤਨਖਾਹ ਨਾ ਮਿਲੇ? ਤਾਂ ਮਤਲਬ ਕਾਈਂਡ ਆਫ ਲੱਗ ਹੀ ਜਾਂਦਾ ਹੈ ਵੀ ਪਤਾ ਕੰਪਨੀ ਉਸ ਪਾਸੇ ਵੱਲ ਨੂੰ ਜਾ ਰਹੀ ਆ। ਬਿਲਕੁਲ ਰਾਜਕਰਨ, ਜਿਹੜੀ ਇੱਕ ਪੇਰੋਲ ਦਾ ਲੇਟ ਹੋਣਾ, ਉਸ ਤੋਂ ਬਾਅਦ ਫਿਊਲ ਕਾਰਡ ਬਾਰ-ਬਾਰ ਬੰਦ ਹੋ ਜਾਣੇ, ਉਸ ਤੋਂ ਬਾਅਦ ਜਿਹੜੀਆਂ ਹੋਰ ਕਈ ਜਿਹੜੀਆਂ ਮਤਲਬ ਕਿ ਤੁਹਾਡੀਆਂ ਆਪਰੇਸ਼ਨਲ ਕਾਸਟ ਆ ਜਿਹੜੀਆਂ ਉਹ ਘਟ ਜਾਣੀਆਂ ਜਾਂ ਬੰਦ ਹੋ ਜਾਣੀਆਂ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬਿਲਕੁਲ ਰੈੱਡ ਫਲੈਗ ਹੈਗਾ ਆ। ਖਾਸ ਕਰਕੇ ਜਿਹੜਾ ਫਿਊਲ ਕਾਰਡ ਦਾ ਬੰਦ ਬਾਰ-ਬਾਰ ਹੋਣਾ, ਉਹ ਇਹੋ ਹੀ ਹੁੰਦਾ ਹੈ ਕਿ ਤੁਸੀਂ ਜਦੋਂ ਫਿਊਲ ਕਾਰਡ ਦੇ ਵਿੱਚ ਮਨੀ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਫਿਊਲ ਕਾਰਡ ਵਾਲੀਆਂ ਕੰਪਨੀਆਂ ਵੀ ਆ ਉਹ ਜਦੋਂ ਇੱਕ ਵਾਰੀ ਤੁਸੀਂ ਉਹਨਾਂ ਤੇ ਡਿਫਾਲਟ ਕਰ ਲੈਂਦੇ ਆ, ਪਹਿਲਾਂ ਵੀਕਲੀ ਬੇਸਿਸ ਹੁੰਦਾ ਸੀਗਾ, ਅੱਜ ਕੱਲ੍ਹ ਉਹਨਾਂ ਨੇ ਟਵਾਈਸ ਅ ਵੀਕ ਮਨੀ ਕੱਢਣੀ ਸ਼ੁਰੂ ਕਰਤੀ ਅਕਾਊਂਟ 'ਚੋਂ। ਜੇ ਤੁਹਾਡਾ ਬਾਰ-ਬਾਰ ਅਕਾਊਂਟ ਬੰਦ ਹੋ ਰਿਹਾ ਫਿਊਲ ਦਾ, ਬਾਰ-ਬਾਰ ਤੁਸੀਂ ਪੈਸੇ ਵਿੱਚ ਜਮ੍ਹਾਂ ਕਰਾ ਰਹੇ ਆ, ਫਿਊਲ ਅਕਾਊਂਟ ਬੰਦ ਹੋ ਰਿਹਾ, ਹੋਰ ਕਈ ਚੀਜ਼ਾਂ ਆ ਬਾਰ-ਬਾਰ ਜਿਹੜੀਆਂ ਹੋ ਰਹੀਆਂ ਹੈਗੀਆਂ, ਉਹ ਰੈੱਡ ਫਲੈਗ ਹੈਗਾ ਕੰਪਨੀ ਦੇ ਡਰਾਈਵਰਸ ਦੇ ਲਈ ਵੀ, ਜਿਹੜੀ ਚਿੰਤਾ ਦਾ ਵਿਸ਼ਾ ਆ। ਸੋ ਕੋਸ਼ਿਸ਼ ਕਰੋ। ਬਹੁਤ ਚੰਗੀਆਂ ਕੰਪਨੀਆਂ ਵੀ ਹੈਗੀਆਂ ਮਾਰਕੀਟ ਦੇ ਵਿੱਚ ਜਿਹੜੀਆਂ ਬਿਲਕੁਲ ਟਾਈਮ ਤੇ ਪੇ ਕਰਦੀਆਂ ਆਪਣੀਆਂ, ਔਰ ਜ਼ਰੂਰੀ ਨਹੀਂ ਵੀ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਕਿ ਪੰਜਾਬੀ ਸਾਰੇ ਇੱਦਾਂ ਹੀ ਹੁੰਦੇ ਆ, ਪਰ ਪੰਜਾਬੀ ਮੈਜੋਰਟੀ 'ਚ ਇਹ ਵੀ ਹੈਗੇ ਆ ਜਿਹੜੇ ਕਿ ਟਾਈਮ ਤੇ ਪੇ ਕਰਦੇ ਆ, ਟਾਈਮ ਨਾਲ ਸਾਰਾ ਕੁਝ ਕਰਦੇ ਆ, ਔਰ ਸਟਰੋਂਗ ਐਂਡ ਸੋਲਿਡ ਕੰਪਨੀਆਂ ਚਲਾ ਰਹੇ ਆ। ਸੋ ਕੋਸ਼ਿਸ਼ ਕਰੋ ਵੀ ਵਧੀਆ ਕੰਪਨੀ ਦੇ ਵਿੱਚ ਕੰਮ ਲਓ। ਤੇ ਦੂਸਰੀ ਚੀਜ਼ ਮੈਂ ਇੱਕ ਹੋਰ ਰਾਜਕਰਨ ਗੱਲ ਕਹਿਣੀ ਚਾਹੁੰਦਾ ਇੱਥੇ, ਕਿ ਡਰਾਈਵਰਸ ਨੂੰ ਵੀ ਥੋੜਾ ਜਿਹਾ ਸੁਚੱਜੇ ਢੰਗ ਨਾਲ ਚੱਲਣਾ ਚਾਹੀਦਾ ਆ। ਛੋਟੀ ਚੀਜ਼ ਦੇ ਉੱਤੇ ਤੁਸੀਂ ਕੰਪਨੀ ਮੂਵ ਕਰਨੀ, ਛੋਟੀ ਚੀਜ਼ ਦੇ ਉੱਤੇ ਕੰਪਨੀ ਦੇ ਵਿੱਚ ਉਹ ਛੱਡ ਕੇ ਦੂਜੀ ਚਲੇ ਜਾਣਾ, ਉਹ ਜਿਹੜੀ ਚੀਜ਼ ਆ ਉਹ ਤੁਹਾਨੂੰ ਹੋ ਸਕਦਾ ਆ ਕਿ ਆਪਣੀਆਂ ਕੰਪਨੀਆਂ ਦੇ ਵਿੱਚ ਥੋੜਾ ਜਿਹਾ ਸੌਖਾ ਹੋਵੇ, ਪਰ ਜੇ ਤੁਸੀਂ ਕਿਤੇ ਬਾਹਰ ਕੰਮ ਲੈਣ ਜਾਓਗੇ ਤੇ ਬਾਰ-ਬਾਰ ਜਿਹੜਾ ਕੰਮ ਚੇਂਜ ਕਰਦੇ ਆ, ਉਹਨਾਂ ਨੂੰ ਆਪਾਂ ਵੀ ਜਾਣਦੇ ਆ ਕਿ ਆਪਾਂ ਨੂੰ ਓਪਨ ਟਰੱਕਿੰਗ ਮਾਰਕੀਟ ਦੇ ਵਿੱਚ ਉਹ ਫਿਰ ਬਿਜ਼ਨਸ ਉੱਦਾਂ ਦਾ ਜਾਂ ਕੰਮ ਉੱਦਾਂ ਦਾ ਨਹੀਂ ਮਿਲਦਾ। ਸੋ ਇਸ ਕਰਕੇ ਚਾਹੇ ਤੁਸੀਂ ਡਰਾਈਵਰ ਆ, ਚਾਹੇ ਤੁਸੀਂ ਓਨਰ ਆਪਰੇਟਰ ਆ, ਥੋੜੇ ਪੈਸਿਆਂ ਪਿੱਛੇ ਕਿਸੇ ਦਾ ਬ੍ਰੋਕਰ ਦਾ ਲੋਡ ਕੈਂਸਲ ਕਰਨਾ, ਦੂਜੇ ਦਾ ਚੱਕ ਲੈਣਾ, ਜਾਂ ਕੋਈ ਐਸੀ ਚੀਜ਼ ਕਰਨੀ, ਕਿਉਂਕਿ ਅੱਜ ਕੱਲ੍ਹ ਬ੍ਰੋਕਰ ਕਮਿਊਨਿਟੀ ਵੀ ਬਹੁਤ ਜ਼ਿਆਦਾ ਸਖਤ ਹੋ ਗਈ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀਆਂ, ਸਖਤਾਈ ਵਧਣੀ ਹੈਗੀ ਆ, ਘਟਣੀ ਨਹੀਂ ਹੈਗੀ। ਤੇ ਰਾਜਕਰਨ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਚੇਤੇ ਕਰਾ ਦਈਏ ਕਿ 18 ਨਵੰਬਰ ਜਿਹੜੀ ਡੇਟ ਹੈਗੀ ਆ ਬੜੀ ਇੰਪੋਰਟੈਂਟ ਹੈਗੀ ਆ। 18 ਨਵੰਬਰ ਤੋਂ ਬਾਅਦ ਜੇ ਤੁਸੀਂ ਕਿਸੇ ਦਾ ਵੀ ਪੋਜ਼ਿਟਿਵ ਡਰਗ ਟੈਸਟ ਆਇਆ ਹੈਗਾ, ਜਾਂ ਤੁਸੀਂ ਕਿਸੇ ਕਿਸਮ ਦੇ ਪ੍ਰੋਹਿਬਿਟਡ ਡਰਾਈਵਰ ਹੈਗੇ ਆ ਕਲੀਅਰਿੰਗ ਹਾਊਸ ਦੇ ਵਿੱਚ,
ਤੇ ਆਫਟਰ ਨਵੰਬਰ 18 60 ਡੇਜ਼ ਤੋਂ ਬਾਅਦ ਤੁਹਾਡਾ ਲਾਇਸੈਂਸ ਜਿਹੜਾ ਆ ਉਹ ਡੀਗ੍ਰੇਡ ਹੋ ਕੇ ਕਲਾਸ C ਹੋ ਜਾਊਗਾ ਆਟੋਮੈਟਿਕਲੀ। ਸੋ ਜੇ ਤੁਸੀਂ ਅਜੇ ਤੱਕ ਸੈਪ ਜੁਆਇਨ ਨਹੀਂ ਕੀਤਾ ਤੇ ਜਰੂਰ ਸੈਪ ਜੁਆਇਨ ਕਰੋ। ਸੈਪ ਜੁਆਇਨ ਕਰਕੇ ਆਪਣਾ ਜਿਹੜਾ ਉਹ ਪ੍ਰੋਗਰਾਮ ਹੈਗਾ ਤੁਹਾਡਾ ਸਟੈਪ 6 ਤੱਕ ਕੰਪਲੀਟ ਹੋਣਾ ਚਾਹੀਦਾ ਆ। ਸੋ ਇਹਦੇ ਵਿੱਚ ਬੜੀ ਇੱਕ ਇੰਪੋਰਟੈਂਟ ਗੱਲ ਹੋਰ ਵੀ ਆ ਰਾਜਕਰਨ, ਕਿ ਜਿਹੜੀਆਂ ਕੰਪਨੀਜ਼ ਸੈਪ ਡਰਾਈਵਰ ਹਾਇਰ ਕਰਦੀਆਂ ਆ, ਸੈਪ ਡਰਾਈਵਰ ਹਾਇਰ ਕਰਨਾ ਕੋਈ ਗਲਤ ਗੱਲ ਨਹੀਂ ਹੈਗੀ, ਪਰ ਜੇ ਤੁਸੀਂ ਸੈਪ ਡਰਾਈਵਰ ਹਾਇਰ ਕਰਦੇ ਆ ਤੇ ਸੈਪ ਦੇ ਸਾਰੇ ਜਿਹੜੇ ਫਾਲੋ ਅਪ ਡਰਗ ਟੈਸਟ ਆ, ਰਿਟਰਨ ਟੂ ਡਿਊਟੀ ਤੋਂ ਲੈ ਕੇ ਜਿੰਨੇ ਵੀ ਫਾਲੋ ਅਪ ਡਰਗ ਟੈਸਟ ਕੀਤੇ ਆ, ਚਾਹੇ ਉਹ 1 ਆ, ਚਾਹੇ 10 ਆ, ਚਾਹੇ 50 ਆ, ਉਹ ਪੂਰੇ ਕਰਾਉਣਾ ਕੰਪਨੀ ਦੀ ਜ਼ਿੰਮੇਵਾਰੀ ਆ। ਕੰਪਨੀ ਆਪਣੀ ਜਿਹੜੇ TPA ਆ, ਜਿਹੜੇ ਲੋਕੀ ਡਰਗ ਟੈਸਟ ਜਾਂ ਰੈਂਡਮ ਰਨ ਕਰਦੇ ਆ, ਉਹਨਾਂ ਨੂੰ ਜ਼ਿੰਮੇਵਾਰੀ ਦੇ ਸਕਦੀ ਆ ਕਿ ਉਹ ਉਹਨਾਂ ਦੇ ਸਾਰੇ ਫਾਲੋ ਅਪ ਡਰਗ ਟੈਸਟ ਡਰਾਈਵਰ ਦੇ ਉਹਦੇ ਨਾਲ ਮਿਲ ਕੇ ਕਰਾਵੇ, ਔਰ ਡਰਾਈਵਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹਰ ਇੱਕ ਫਾਲੋ ਅਪ ਡਰਗ ਟੈਸਟ ਤੇ ਪਹੁੰਚੇ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ, ਜੇ ਤੁਹਾਡੇ ਫਾਲੋ ਅਪ ਚੱਲ ਰਹੇ ਹੈਗੇ ਜਾਂ ਫਾਲੋ ਅਪ ਦੀ ਇਸ਼ੂ ਆ ਰਿਹਾ ਹੈਗਾ, ਤੇ ਉਹ ਤੁਸੀਂ ਆਪਣੀ ਜਿਹੜੀ ਕੰਪਨੀ ਨਾਲ ਕੰਮ ਕਰਦੇ ਹੈਗੇ ਆ ਉਹਦੇ ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ। ਜਦੋਂ ਤੁਸੀਂ ਫਾਲੋ ਅਪ ਤੁਹਾਡੇ ਰਿਟਰਨ ਟੂ ਡਿਊਟੀ ਟੈਸਟ ਹੁੰਦਾ ਆ, ਜੇ ਪੋਜ਼ਿਟਿਵ ਡਰਗ ਟੈਸਟ ਆ ਗਿਆ, ਤੇ ਰਿਟਰਨ ਟੂ ਡਿਊਟੀ ਡਰਗ ਟੈਸਟ ਜਿਹੜਾ ਆ ਉਹ ਜਿਹੜੀ ਕੰਪਨੀ ਨੇ ਤੁਹਾਨੂੰ ਹਾਇਰ ਕੀਤਾ ਆ, ਉਹ ਕੰਪਨੀ ਕਲੀਅਰਿੰਗ ਹਾਊਸ ਦੇ ਵਿੱਚ ਐਡ ਕਰਦੀ ਆ, ਤੁਹਾਡਾ ਉੱਥੇ ਰਿਪੋਰਟ ਕਰਦੀ ਆ ਕਿ ਰਿਟਰਨ ਟੂ ਡਿਊਟੀ ਟੈਸਟ ਜਿਹੜਾ ਨੈਗੇਟਿਵ ਆਇਆ ਹੈਗਾ। ਦੈਨ ਜਿਹੜੀ ਜੇ ਸੇਮ ਹੀ ਕੰਪਨੀ 'ਚ ਤੁਸੀਂ ਕੰਮ ਕਰ ਰਹੇ ਆ, ਅਗਲੇ ਸਾਲ ਵਾਸਤੇ ਤੁਹਾਡੇ ਸਾਲ ਦੇ ਫਾਲੋ ਅਪ ਕੀਤੇ ਆ, ਤੇ ਲਾਸਟ ਫਾਲੋ ਅਪ ਵੀ ਉਸੇ ਕੰਪਨੀ ਨੇ ਤੁਹਾਡੀ ਕਲੀਅਰਿੰਗ ਹਾਊਸ ਦੇ ਵਿੱਚ ਐਂਟਰ ਕਰਨਾ ਆ। ਉਹ ਦੋਨੋਂ ਜਿਹੜੇ ਟੈਸਟ ਆ, ਜਿਹੜਾ ਸਟਾਰਟ ਰਿਟਰਨ ਟੂ ਡਿਊਟੀ ਆ ਤੇ ਜਿਹੜਾ ਲਾਸਟ ਫਾਲੋ ਅਪ ਆ, ਉਹ ਐਡ ਹੋਣ ਤੋਂ ਬਾਅਦ ਹੀ ਤੁਹਾਡੇ ਸਟੈਪ 6 ਦੇ ਉੱਤੇ ਚੈੱਕ ਮਾਰਕ ਲੱਗਣਾ ਆ, ਤਾਂ ਕਿ ਤੁਹਾਡੇ ਸਾਰੇ ਕਲੀਅਰ ਹੋ ਸਕਦਾ ਹੈ ਹੋਣਾ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈਗਾ, ਜਿਹੜੇ ਸੈਪ ਵਾਲੇ ਡਰਾਈਵਰ ਹੈਗੇ ਆ ਉਹਨਾਂ ਨੂੰ ਕੰਪਨੀ ਦੇ ਨਾਲ ਮਿਲ ਕੇ ਇਹ ਸਾਰੇ ਕਲੀਅਰੈਂਸ ਕਰਨੀ ਚਾਹੀਦੀ ਆ, ਔਰ ਟਾਈਮ ਟੂ ਟਾਈਮ ਜਿਹੜੀ ਆਪਣੀ ਕਲੀਅਰਿੰਗ ਹਾਊਸ ਆ ਅਕਾਊਂਟ ਚੈੱਕ ਕਰਦੇ ਰਹਿਣਾ ਚਾਹੀਦਾ, ਡਰਾਈਵਰਸ ਨੂੰ ਵੀ ਤੇ ਕੰਪਨੀਜ਼ ਨੂੰ। ਇੱਕ ਕੁਐਸਚਨ ਆ ਗਿਆ ਆ, ਕਹਿੰਦੇ ਵੀ ਉਹ ਟਰੱਕ ਚਲਾਉਣਾ ਤਾਂ ਨਹੀਂ ਆ, ਪਰ ਉਹਨਾਂ ਦੇ ਕੋਲ ਕਲਾਸ A ਲਾਇਸੈਂਸ ਆ, ਕੀ ਉਹਨਾਂ ਨੂੰ ਵੀ ਇਹ ਟੈਸਟ ਕਰਾਉਣਾ ਪੈਣਾ? ਨਹੀਂ, ਜੇ ਉਹਨਾਂ ਨੇ ਦੇਖੋ ਜਿਹੜਾ ਰੈਂਡਮ ਟੈਸਟ ਹੈਗਾ ਜਾਂ ਪ੍ਰੀ ਇੰਪਲੋਇਮੈਂਟ ਟੈਸਟ ਹੈਗਾ ਜਾਂ ਕੋਈ ਵੀ ਟੈਸਟ ਹੈਗਾ, ਇਹ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਐਕਟਿਵਲੀ ਡਰਾਈਵ ਕਰਦੇ ਆ। ਜੇ ਤੁਸੀਂ ਐਕਟਿਵਲੀ ਡਰਾਈਵ ਨਹੀਂ ਕਰ ਰਹੇ, ਕਲਾਸ A ਲਾਇਸੈਂਸ ਹੈਗਾ ਪਰ ਤੁਸੀਂ ਟਰੱਕ ਡਰਾਈਵ ਨਹੀਂ ਕਰਦੇ, ਫਿਰ ਤੁਹਾਨੂੰ ਇਹ ਕੋਈ ਵੀ ਟੈਸਟ ਕਰਾਉਣ ਦੀ ਲੋੜ ਨਹੀਂ ਹੈ। ਨਹੀਂ ਜੀ। ਸੋ ਤੁਹਾਡੇ ਵੀ ਜੇ ਕੋਈ ਸਵਾਲ ਆ, ਕੁਐਸਚਨ ਨੇ, ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200। ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਨਾਲ ਤੁਹਾਡਾ ਕੋਈ ਸੰਬੰਧਿਤ ਕੁਐਸਚਨ ਆ, ਜੇ ਕੋਈ ਡਰੱਗ ਦਾ ਪੋਜ਼ਿਟਿਵ ਆਇਆ ਸੀ, ਉਹਨੂੰ ਕੀ ਕਰਨਾ ਪੈਣਾ, ਕੀ ਉਹਦਾ ਪ੍ਰੋਸੈਸ ਆ, ਜੇ ਉਸ ਨੂੰ ਲੈ ਕੇ ਵੀ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਕਾਲ ਕਰਕੇ ਜਿਹੜਾ ਉਹ ਪੁੱਛ ਸਕਦੇ ਆ 408 272 5200 ਦੇ ਉੱਤੇ। ਇੱਕ ਜਿਹੜੀ ਖਬਰ ਹਰਜੋਤ ਸਿੰਘ ਜੀ, ਰਮਨ ਜੀ, ਆਪਾਂ ਨਾਲ ਕਰਦੇ ਜਾਈਏ, ਤਕਰੀਬਨ 2.25 ਲੱਖ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹਨਾਂ ਨੂੰ ਡਾਊਨਗ੍ਰੇਡ ਕੀਤਾ ਜਾਣਾ ਆ ਡਰੱਗ ਅਲਕੋਹਲ ਵਾਇਲੇਸ਼ਨਸ ਦੇ ਲਈ। ਸੋ ਇਹ ਜਿਹੜੀ FMCS ਦੇ ਜਿਹੜਾ ਆਪਾਂ ਡਰੱਗ ਐਂਡ ਕਲੀਅਰਿੰਗ ਹਾਊਸ ਦੀ ਗੱਲ ਕਰ ਰਹੇ, ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੀ, ਉਹਨਾਂ ਨੇ ਜਿਹੜਾ ਦੱਸਿਆ ਵੀ 1,78,000 ਤੋਂ ਵੱਧ ਜਿਹੜੇ ਟਰੱਕ ਡਰਾਈਵਰਸ ਆ ਜੋ ਤੇ ਹੋਰ ਜਿਹੜੇ CDL ਹੋਲਡਰਸ ਆ, ਜੇ ਉਹ ਪ੍ਰੋਹਿਬਿਟਡ ਸਟੇਟਸ ਦੇ ਵਿੱਚ ਜਿਹੜੇ ਉਹ ਹੁਣ ਆ ਜਾਣਗੇ। ਸੋ ਕਹਿੰਦੇ ਵੀ ਕਲੀਅਰਿੰਗ ਹਾਊਸ 2 ਜਾਂ ਫੇਜ਼ 2 ਦੇ ਵਿੱਚ ਜਿਹੜਾ ਇਹਨਾਂ ਨੇ ਲਾਂਚ ਕੀਤਾ ਸੀਗਾ 2020 ਤੋਂ ਬਾਅਦ ਦੇ ਵਿੱਚ, ਇਹ ਮੂਵ ਹੁਣ ਇਹ ਸਾਹਮਣੇ ਆਇਆ ਸੀ। ਬਹੁਤ ਸਾਰੇ ਲੋਕ ਜੋ ਇਸ ਨੂੰ ਸੀਰੀਅਸਲੀ ਨਹੀਂ ਸੀ ਲੈ ਰਹੇ, ਆਈ ਥਿੰਕ ਜਦੋਂ ਉਹਨਾਂ ਦੇ ਹੁਣ CDL ਪ੍ਰੋਹਿਬਿਟ ਹੋਣਗੇ ਜਾਂ ਉਹਨਾਂ ਦੇ ਡਾਊਨਗ੍ਰੇਡ ਹੋਣਗੇ ਤਾਂ ਫਿਰ ਉਹਨਾਂ ਨੂੰ ਟਰੱਕ ਚਲਾਉਣ 'ਚ ਜਦੋਂ ਦਿੱਕਤ ਆਈ ਤਾਂ ਫਿਰ ਆਈ ਥਿੰਕ ਥੋੜਾ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ। ਰਮਨ ਜੀ। ਬਿਲਕੁਲ ਰਾਜਕਰਨ, ਜਿਹੜਾ ਇਹ ਟਾਈਮ ਹੈਗਾ ਆ ਬੜਾ ਇੰਪੋਰਟੈਂਟ ਹੈਗਾ। ਜਿਹੜਾ 177,000 ਦੇ ਕਰੀਬ ਜਿਹੜੇ ਡਰਾਈਵਰਸ ਹੈਗੇ ਆ, ਉਹ ਡਰਾਈਵਰਸ ਹੈਗੇ ਆ ਜਿਹੜੇ ਪੋਜ਼ਿਟਿਵ ਆਏ ਹੋਏ ਆ, ਲੇਕਿਨ ਉਹਨਾਂ ਨੇ ਸੈਪ ਨੂੰ ਰਿਪੋਰਟ ਨਹੀਂ ਕੀਤਾ ਹੈਗਾ। ਸੋ ਜਿਹੜੇ ਪੋਜ਼ਿਟਿਵ ਆਏ ਹੋਏ ਆ ਲੇਕਿਨ ਸੈਪ ਨੂੰ ਰਿਪੋਰਟ ਨਹੀਂ ਕੀਤਾ ਹੈਗਾ, ਜੇ ਤੁਸੀਂ ਸੈਪ ਨੂੰ ਰਿਪੋਰਟ ਨਹੀਂ ਕਰਦੇ ਹੈਗੇ ਤਾਂ 60 ਡੇਜ਼ ਬਾਅਦ ਤੁਹਾਡਾ ਜਿਹੜਾ ਲਾਇਸੈਂਸ ਹੈ ਕਿਸੇ ਵੀ ਸਟੇਟ 'ਚ ਹੈਗੇ ਆ, ਉਹ ਤੁਹਾਡਾ ਜਿਹੜਾ ਲਾਇਸੈਂਸ ਡਾਊਨਗ੍ਰੇਡ ਹੋ ਕੇ ਕਲਾਸ C ਲਾਇਸੈਂਸ ਤੇ ਚਲਾ ਜਾਣਾ।
ਉਸ ਤੋਂ ਬਾਅਦ ਕਈ ਮੈਨੂੰ ਕੁਐਸਚਨਸ ਇਹ ਵੀ ਆਏ ਹੈਗੇ ਆ ਕਿ ਕੀ ਉਹ ਲਾਇਸੈਂਸ ਜਿਹੜਾ ਆ ਮੁੜ ਕੇ ਆਟੋਮੈਟਿਕਲੀ ਕਲਾਸ A ਹੋ ਸਕਦਾ। ਯੈਸ, ਉਹ ਹੋ ਸਕਦਾ ਆ ਜਦੋਂ ਤੁਸੀਂ ਸੈਪ ਦੇ ਪ੍ਰੋਗਰਾਮ 'ਚ ਜੁਆਇਨ ਕਰਕੇ ਤੇ DMV ਨੂੰ ਉਹਦਾ ਪ੍ਰੂਫ ਦੇ ਦਿਓਗੇ। DMV ਤੁਹਾਡਾ ਲਾਇਸੈਂਸ ਜਿਹੜਾ ਜਦੋਂ ਤੁਸੀਂ ਸੈਪ ਦੇ ਪ੍ਰੋਗਰਾਮ ਚੱਲ ਰਹੇ ਹੈਗੇ ਆ ਤਾਂ ਉਹ ਰੀਇਨਸਟੇਟ ਕਰ ਸਕਦੇ ਹੈਗੇ ਆ। ਸੋ ਉਹਦੇ ਲਈ ਦੁਬਾਰਾ ਟੈਸਟ ਦੀ ਲੋੜ ਨਹੀਂ ਹੋਏਗੀ। ਅਜੇ ਤੱਕ ਇਹ ਕਲੀਅਰ ਨਹੀਂ ਹੈਗੀ ਗੱਲ, ਪਰ ਡੈਫੀਨੇਟਲੀ ਉਹਦੇ ਲਈ ਅਜੇ ਲੋੜ ਨਹੀਂ ਹੋਏਗੀ। ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਚੇਂਜਸ ਆਉਂਦੀਆਂ ਤੇ ਉਹ ਤੁਹਾਡੇ ਤੱਕ ਜ਼ਰੂਰ ਪਹੁੰਚਦੀਆਂ ਕਰਾਂਗੇ। ਜੀ ਬਿਲਕੁਲ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਇੱਕ ਜਿਹੜੀ ਹੋਰ ਰਮਨ ਜੀ ਇਹ ਗੱਲ ਹਰਜੋਤ ਜੀ ਗੱਲ ਆ, ਕਹਿੰਦੇ ਵੀ ਸਰੈਨੋ ਪੈਪਰ ਦੇ ਵਿੱਚ $31 ਮਿਲੀਅਨ ਦੀ ਮੈਥ ਜਿਹੜੀ ਉਹ ਲਈ ਆਉਂਦੇ ਸੀਗੇ। ਕਹਿੰਦੇ ਵੀ ਕੰਮ ਐਕਸਟਰਾ ਸਪਾਈਸੀ ਹੋ ਗਿਆ। ਸੋ ਇਹ ਜਿਹੜੀ ਮੈਥ ਸ਼ਿਪਮੈਂਟ ਆ ਉਹ ਪੈਪਰਸ ਦੇ ਵਿੱਚ ਲੋਡ ਦੇ ਵਿੱਚ ਇੰਟਰਸੈਪਟ ਕਹਿੰਦੇ ਬਾਰਡਰ ਦੇ ਉੱਤੇ ਕੀਤੀ ਗਈ ਹੈਗੀ ਆ। ਕਸਟਮ ਬਾਰਡਰ ਪ੍ਰੋਟੈਕਸ਼ਨ ਜਿਹੜੀ ਆਫਿਸ ਆ ਫੀਲਡ ਆਪਰੇਸ਼ਨ ਫਾਰ ਇੰਟਰਨੈਸ਼ਨਲ ਬ੍ਰਿਜ ਜਿਹੜਾ ਟੈਕਸਸ 'ਚ ਆ, ਉੱਥੇ ਕਹਿੰਦੇ $31 ਮਿਲੀਅਨ ਤੋਂ ਵੱਧ ਦੀ ਜਿਹੜੀ ਇਸ ਦੀ ਲਾਗਤ ਸੀਗੀ ਤੇ ਸਰੈਨੋ ਪੈਪਰ ਦੀ ਸ਼ੇਪ ਬਣਾ ਕੇ ਜਾਂ ਉਹਦੇ ਵਿੱਚ ਜਿਹੜੀ ਸ਼ਿਪਮੈਂਟ ਆ ਉਹ ਲਗਾ ਕੇ ਜਿਹੜਾ ਉਹ ਲਿਆਂਦਾ ਜਾ ਰਿਹਾ ਸੀ। 10 ਨਵੰਬਰ ਨੂੰ CBP ਦੇ ਜਿਹੜੇ ਅਧਿਕਾਰੀਆਂ ਨੇ ਕਾਰਗੋ ਫੈਸਿਲਿਟੀ ਦੇ ਵਿੱਚ ਜਿਹੜਾ ਉਹ ਦੇਖਿਆ ਤੇ ਮੈਕਸੀਕੋ ਤੋਂ ਆਬਵੀਅਸਲੀ ਇਹ ਜਿਹੜਾ ਐਂਟਰ ਹੋ ਰਿਹਾ ਸੀ ਤੇ ਇਸ ਟਰੱਕ ਨੂੰ ਇੰਸਪੈਕਸ਼ਨ ਦੇ ਲਈ ਸਿਲੈਕਟ ਕੀਤਾ ਗਿਆ ਤੇ ਨਾਨ ਇੰਟਰੂਸਿਵ ਜਿਹੜੀ ਇੰਸਪੈਕਸ਼ਨ ਇਕਵਿਪਮੈਂਟ ਦੇ ਨਾਲ ਹੀ ਜਿਹੜਾ ਉਹ ਪਤਾ ਲੱਗ ਗਿਆ 1859 ਪੈਕੇਜ ਜਿਹੜੇ ਕਹਿੰਦੇ ਵੀ ਮੈਥ ਦੇ 2155 ਪਾਊਂਡ ਜਿਨ੍ਹਾਂ ਦਾ ਭਾਰ ਸੀਗਾ ਤਕਰੀਬਨ 977 ਕਿਲੋ ਤੱਕ ਤੇ ਉਹਨਾਂ ਨੂੰ ਜਿਹੜਾ ਉਹ ਫੜਿਆ ਗਿਆ ਆ। ਸੋ ਇਦਾਂ ਦੀਆਂ ਜਿਹੜੀਆਂ ਸ਼ਿਪਮੈਂਟਸ ਆ ਜਿਹੜੀਆਂ ਬਹੁਤ ਜ਼ਿਆਦੀਆਂ ਫੜ ਹੋ ਰਹੀਆਂ ਆ ਤੇ ਅਜੇ ਵੀ ਕ੍ਰਾਸ ਬਾਰਡਰ ਜਿਹੜਾ ਡਰੱਗ ਸਮਗਲਿੰਗ ਆ ਉਸ ਨੂੰ ਰੋਕਣ ਦੀ ਤੇ ਇਹਨਾਂ ਦੇ ਵੱਲੋਂ ਬਹੁਤ ਵੱਡੀ ਕੋਸ਼ਿਸ਼ ਆ, ਪਰ ਫਿਰ ਵੀ ਇਦਾਂ ਦੇ ਜਿਹੜੇ ਵੱਡੀ ਖੇਪ ਆ ਉਹ ਲਗਾਤਾਰ ਫੜੇ ਜਿਹੜੇ ਉਹ ਜਾ ਰਹੇ ਨੇ। ਜੀ ਬਿਲਕੁਲ। ਜਿੱਦਾਂ ਆਪਾਂ ਓਵਰ ਕੈਪੈਸਿਟੀ ਦੀ ਗੱਲ ਕਰਦੇ ਸੀ, JB ਹੰਟ ਦੇ ਜਿਹੜੇ CEO ਆ ਸ਼ੈਲੀ ਸਿੰਪਸਨ, ਉਹਨਾਂ ਨੇ ਵੀ ਇਹ ਕਿਹਾ ਵੀ ਸਾਈਨਸ ਜਿਹੜੇ ਆ ਰਹੇ ਆ ਉਹਦੇ ਵਿੱਚ ਕਾਫੀ ਇੰਪਰੂਵਮੈਂਟ ਹੈਗੀ ਆ। ਓਵਰ ਕੈਪੈਸਿਟੀ ਜੋ ਆ 30% ਡ੍ਰੌਪ ਹੋ ਗਈ ਆ। ਐਕਸੈਸ ਜਿਹੜੀ ਸੀਗੀ ਉਹ ਹੁਣ 10% ਤੇ ਐਲੀਵੇਟਡ ਲੈਵਲ ਤੇ ਆ ਗਈ ਆ। JB ਹੰਟ ਟਰਾਂਸਪੋਰਟ ਸਰਵਿਸਿਜ਼ ਦੇ ਜੋ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਈਵਨ ਦੋ ਮਾਰਕੀਟ ਹਜੇ ਵੀ ਫਰੇਟ ਰੈਸੈਸ਼ਨ ਚ ਆ ਪਰ ਹਰ ਸਟੈਪ ਸਾਨੂੰ ਇਹ ਦਿਸ ਰਿਹਾ ਵੀ ਅਸੀਂ ਇਹ ਤੋਂ ਬਾਹਰ ਆ ਰਹੇ ਹੈਗੇ ਆ। ਜਿਸ ਤਰ੍ਹਾਂ ਰਮਨ ਉਹਨਾਂ ਨੇ ਪਹਿਲਾਂ ਦੱਸਿਆ ਸੀ ਵੀ ਇੰਪਰੂਵ ਕਰ ਰਹੇ ਹੈਗੇ ਆ ਤੇ ਕਹਿੰਦੇ ਵੀ ਇੰਨੀ ਹਜੇ ਜ਼ਿਆਦਾ ਤਾਂ ਨਹੀਂ ਪ੍ਰੈਡਿਕਟ ਕਰ ਸਕਦੇ ਵੀ ਕੀ ਆਉਣ ਵਾਲੇ ਸਮੇਂ 'ਚ ਵਾਪਰੂਗਾ, ਪਰ ਜਿਹੜਾ ਇਹ ਫਰੇਟ ਰਿਸੈਸ਼ਨ ਇਸ ਵਾਰ ਸੀਗਾ ਇਹ ਲੌਂਗੈਸਟ ਤੇ ਡੀਪੈਸਟ ਸੀਗਾ। ਇੰਨਾ ਲੰਮਾ ਕਦੇ ਹਿਸਟਰੀ ਦੇ ਵਿੱਚ ਹੋਇਆ ਨਹੀਂ ਹੈਗਾ। ਜੀ ਬਿਲਕੁਲ ਜੀ। ਜਿਹੜੀਆਂ ਟਰੱਕ ਸੇਲਸ ਵੀ ਹੈਗੀਆਂ ਆ ਕਲਾਸ 8 ਟਰੱਕ ਸੇਲਸ ਜਿਹੜੀਆਂ ਉਹ ਬਲੋ ਈਅਰ ਅਗੋ ਲੈਵਲਸ ਤੇ ਹੈਗੀਆਂ, ਉਹ ਲੋ ਹੈਗੀਆਂ ਅਜੇ ਵੀ ਲਾਸਟ ਈਅਰ ਕੰਪੈਰੀਟਿਵਲੀ ਲਾਸਟ ਈਅਰ ਸੇਮ ਮੰਥ ਦੇ। ਸੋ ਕੋਈ ਜਿਹੜੇ ਸਾਈਨਸ ਹੈਗੇ ਆ ਉਹ ਇੰਨੇ ਵਧੀਆ ਨਹੀਂ ਹੈਗੇ, ਪਰ ਡੈਫੀਨੇਟਲੀ ਜਿਹੜੀ ਪੋਜ਼ਿਟਿਵਿਟੀ ਜਿਹੜੀ ਮਾਰਕੀਟ 'ਚ ਦੇਖੀ ਜਾ ਰਹੀ ਆ, ਆਪਾਂ ਸਟਾਕ ਮਾਰਕੀਟ 'ਚ ਤਾਂ ਪੋਜ਼ਿਟਿਵਿਟੀ ਦੇਖ ਲਈ ਆ, ਪਰ ਇਹ ਜਿਹੜੀ ਆ ਇਹਨੂੰ ਰੀਅਲ ਮਾਰਕੀਟ ਦੇ ਵਿੱਚ ਟ੍ਰਾਂਸਫਰ ਕਰਨ ਦੇ ਲਈ ਜਿਹੜਾ ਟਾਈਮ ਲੱਗਣਾ ਹੈਗਾ ਉਹ ਦੇਖਦੇ ਆ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ। ਜੀ ਬਿਲਕੁਲ। ਜਿਹੜੇ ਸਪੌਟ ਰੇਟਸ ਆ ਫਰੇਟ ਦੇ ਉਹ ਵੀ 2022 ਤੇ 2023 ਨਾਲੋਂ ਵੱਧ ਰਹੇ ਆ ਹੌਲੀ। ਸੋ ਕਹਿੰਦੇ ਵੀ ਟਰੱਕ ਲੋਡ ਰੇਟਸ ਦੇ ਮੁਤਾਬਕ ਪਿਛਲੇ ਸਾਲ $1 ਤੇ 54 ਸੈਂਟ ਸੀ, ਹੁਣ $1 ਤੇ 78 ਸੈਂਟ। ਆਪਣੇ ਨਾਲ ਕਾਲਰ ਜੁੜ ਰਹੇ, ਆਪਾਂ ਉਹਨਾਂ ਦੀਆਂ ਕਾਲਸ ਲੈਣੇ ਆ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜੁੜੇ ਨੇ ਆਪਣੇ ਨਾਲ ਬਲਜਿੰਦਰ ਜੀ। ਹਾਂਜੀ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਰਮਨ ਭਾਜੀ ਮੈਂ ਫਿਊਲ ਕਾਰਡ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦਾ। ਮੈਂ 1 ਸਾਲ ਤੋਂ ਫਲੀਟ ਸਮਾਰਟ ਕੰਪਨੀ ਦਾ ਫਿਊਲ ਕਾਰਡ ਯੂਜ਼ ਕਰਦਾ ਸੀ ਤੇ ਮੇਰੇ ਬੈਂਕ ਅਕਾਊਂਟ ਨਾਲ ਸਿੱਧਾ ਅਟੈਚ ਸੀਗਾ। ਉਹ ਪਿਛਲੇ ਸਤੰਬਰ ਦੀ 2 ਤਰੀਕ ਨੂੰ ਛੁੱਟੀ ਵਾਲੇ ਦਿਨ ਮੈਂ ਕੈਂਸਸ ਆਪਣੇ ਘਰ ਸੀ ਤੇ ਮੇਰਾ ਕਾਰਡ ਕਿਸੇ ਨੇ ਟੈਕਸਸ ਡੈਲਸ ਯੂਜ਼ ਕਰ ਲਿਆ $887 ਦਾ। ਤੇ ਦੂਜੇ ਦਿਨ ਮੈਂ ਦੇਖਿਆ ਤੇ ਮੇਰੇ ਅਕਾਊਂਟ ਚੋਂ ਬੈਂਕ ਵਾਲਿਆਂ ਨੇ ਪੈਸੇ, ਉਹਨਾਂ ਨੇ ਫਲੀਟ ਸਮਾਰਟ ਨੇ ਪੈਸੇ ਚੱਕ ਲਏ ਸੀ। ਮੈਂ ਉੱਥੇ ਪੁਲਿਸ ਰਿਪੋਰਟ ਵੀ ਕਰਾਈ ਤੇ ਉਹਨਾਂ ਕੋਲ ਵੀ ਕਲੇਮ ਕੀਤਾ, ਕਿਸੇ ਨੇ ਕੋਈ ਪੈਸਾ ਨਹੀਂ ਵਾਪਸ ਦਿੱਤਾ। ਮੈਂ ਤਾਂ ਟਰੱਕਰ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣਾ ਸਿੱਧਾ ਬੈਂਕ ਦਾ ਅਕਾਊਂਟ ਅਟੈਚ ਨਾਲ ਨਾ ਕਰਾਓ, ਕ੍ਰੈਡਿਟ ਕਾਰਡ ਕਰਾ ਲਓ। ਕਈ ਵਾਰੀ ਪੈਸੇ ਵਾਪਸ ਆਉਣ ਦੇ ਚਾਂਸ ਹੋ ਜਾਂਦੇ ਆ। ਤੇ ਮੈਨੂੰ $887 ਦਾ ਉਹ ਕੰਪਨੀ ਰਗੜਾ ਲੱਗ ਗਈ ਆ। ਪਤਾ ਨਹੀਂ ਉਹ ਡੈਲਸ ਰਿਪੋਰਟ ਵੀ ਕਰਾਈ ਆ ਪੁਲਿਸ ਰਿਪੋਰਟ,
ਪਰ ਮੈਨੂੰ ਕੁਝ ਨਹੀਂ ਮਿਲਿਆ। ਉਹ ਕਹਿੰਦੇ ਜੀ ਕੈਮਰਿਆਂ 'ਚ ਦਿਸਿਆ ਹੀ ਨਹੀਂ। 8 ਨੰਬਰ ਪੰਪ ਤੋਂ ਕਹਿੰਦੇ ਤੇਲ ਪਵਾਇਆ ਉਹਨੇ ਟੀਏ ਤੋਂ ਡੈਲਸ ਸਾਊਥ ਦੇ ਵਿੱਚ, ਤੇ ਕੋਈ ਉਹਦੇ ਬਾਰੇ ਨਹੀਂ ਮਿਲਿਆ। ਮੈਨੂੰ ਤਕਰੀਬਨ $900 ਦਾ ਇਹ ਰਗੜਾ ਲੱਗ ਗਿਆ। ਤੇ ਮੈਂ ਇਸ ਕਰਕੇ ਕਾਲ ਕੀਤੀ ਕਿ ਇਹ ਫਲੀਟ ਸਮਾਰਟ ਵਾਲੇ ਆ, ਜਦੋਂ ਪੈਸੇ ਚੱਕ ਲੈਂਦੇ ਆ ਵਾਪਸ ਨਹੀਂ ਦਿੰਦੇ, ਤੇ ਉਹਦੇ ਬਾਰੇ ਮੈਂ ਦੱਸਣ ਲਈ, ਜਾਣਕਾਰੀ ਦੇਣ ਲਈ ਤੁਹਾਨੂੰ ਕਾਲ ਕੀਤੀ ਸੀ। ਰਮਨ ਜੀ, ਇਦਾਂ ਦੀ ਚੀਜ਼ ਦੇ ਲਈ ਕੀ ਕੀਤਾ ਜਿਹੜਾ ਉਹ ਜਾ ਸਕਦਾ? ਕੀ ਜਿੱਦਾਂ ਕਹਿੰਦੇ ਵੀ ਉਹ ਕੈਮਰੇ ਚੈੱਕ ਕਰਕੇ ਦੱਸਣਗੇ, ਫਿਰ ਪਤਾ ਲੱਗੂਗਾ ਕਿੱਦਾਂ ਆ? ਐਜ਼ ਏ ਤੁਸੀਂ ਜਦੋਂ ਤੁਹਾਡੇ ਕੋਲ ਇੱਕ ਕਾਰਡ ਹੈਗਾ ਆ, ਤੁਸੀਂ ਕੀ ਪ੍ਰੀਕਾਸ਼ਨ ਜਿਹੜੇ ਉਹ ਲੈਣੇ ਆ? ਦੇਖੋ, ਸਾਰਿਆਂ ਨਾਲੋਂ ਜ਼ਿਆਦਾ ਪ੍ਰੀਕਾਸ਼ਨ ਜਿਹੜੇ ਹੈਗੇ ਆ ਉਹ ਹੈਗੇ ਆ ਕਿ ਤੁਹਾਡਾ ਜਦੋਂ ਤੁਸੀਂ ਫਿਊਲ ਪਾਉਣੇ ਹੈਗੇ ਆ, ਤੁਸੀਂ ਕਿੱਥੇ ਕਾਰਡ ਯੂਜ਼ ਕਰਦੇ ਆ, ਉੱਥੇ ਜੇ ਸਕੈਮਰ ਤਾਂ ਨਹੀਂ ਲੱਗਾ ਹੈਗਾ, ਤੁਸੀਂ ਕਾਰਡ ਕਿੱਦਾਂ ਯੂਜ਼ ਕੀਤਾ ਹੈਗਾ। ਇਹ ਕਾਰਡ ਦੀ ਜਿਹੜੀ ਚੋਰੀ ਹੈਗੀ ਆ, ਨੰਬਰਾਂ ਦੀ ਚੋਰੀ ਜਿਹੜੀ ਹੈਗੀ ਆ, ਲਾਸਟ ਮੰਥ ਇਹੋ ਹੀ ਕਿਸੇ ਦੀ ਕਾਲ ਵੀ ਆਈ ਸੀਗੀ ਕਿ ਜਿਹਦੇ ਵਿੱਚ ਉਹਨਾਂ ਦੀ ਕੰਪਨੀ ਦੇ ਕਾਰਡ ਜਿਹੜੇ ਆ, ਉਹਨਾਂ ਦੇ ਵਿੱਚੋਂ ਕੁਝ ਕਾਰਡ ਦੇ ਉੱਤੇ ਇੱਕ ਰਾਤ ਦੇ ਵਿੱਚ 28-29 ਹਜ਼ਾਰ ਦਾ ਜਿਹੜਾ ਆ ਉਹ ਫਿਊਲ ਪਿਆ ਸੀਗਾ। ਸੋ ਇਹ ਜਿਹੜਾ ਮਤਲਬ ਕਿ ਗੱਲ ਹੈਗੀ ਆ, ਇਹ ਬਿਲਕੁਲ ਸਹੀ ਹੈਗੀ ਆ। ਇਹ ਨਾਟ ਇੱਕ ਕੰਪਨੀ ਦੀ ਆ, ਮੋਸਟਲੀ ਤੁਸੀਂ ਚਾਹੇ ਕੋਈ ਵੀ ਕੰਪਨੀ ਦੇ ਲਈ ਕਰਦੇ ਆ, ਕੋਈ ਵੀ ਕੰਪਨੀ ਦਾ ਕਾਰਡ ਹੈਗਾ ਤੁਹਾਡੇ, ਉਹ ਜਿੰਨੀ ਦੇਰ ਤੱਕ ਤੁਹਾਡੇ ਕੋਈ ਉਹਦੀ ਰੋਂਗ ਡੂਇੰਗ ਹੁੰਦੀ ਨਹੀਂ ਨਾ। ਹਾਂ, ਕ੍ਰੈਡਿਟ ਕਾਰਡ ਜਿਹੜੇ ਆ ਉਹ ਤੁਹਾਨੂੰ ਡੈਫੀਨੇਟਲੀ ਮਨੀ ਤੁਹਾਡੀ ਵਾਪਸ ਕਰ ਦਿੰਦੇ ਆ, ਕਿਉਂਕਿ ਕ੍ਰੈਡਿਟ ਕਾਰਡ ਤੁਹਾਨੂੰ ਇੰਟਰਸਟ ਰੇਟ ਚਾਰਜ ਕਰ ਰਿਹਾ ਹੁੰਦਾ। ਜਿਹੜਾ ਫਿਊਲ ਕਾਰਡ ਆ ਉਹ ਤੁਹਾਨੂੰ ਡਿਸਕਾਊਂਟ ਦੇ ਰਿਹਾ ਹੈਗਾ, ਉਹ ਤੁਹਾਨੂੰ ਪੈਸੇ ਦੇ ਰਿਹਾ ਹੈਗਾ। ਸੋ ਫਿਊਲ ਕਾਰਡ ਦੇ ਲਈ ਉਹ ਪੈਸੇ ਰਿਕਵਰ ਕਰਨੇ ਜਿਹੜੇ ਆ ਉਹ ਬਹੁਤ ਮੁਸ਼ਕਲ ਹੁੰਦੇ ਆ। ਸੋ ਮੋਸਟਲੀ ਜਿਹੜੀਆਂ ਕੰਪਨੀ ਹੈਗੀਆਂ, ਫਿਊਲ ਕਾਰਡ ਵਾਲੀਆਂ ਕੰਪਨੀਆਂ ਹੈਗੀਆਂ, ਉਹਦੇ ਵਿੱਚ ਜੇ ਇਦਾਂ ਦਾ ਕੋਈ ਕੰਮ ਹੋਇਆ ਹੋਵੇ ਤਾਂ ਉਹਦੇ ਵਿੱਚ ਤੁਸੀਂ ਬਹੁਤ ਜਿਹੜੀ ਡੀਟੇਲ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪੈਸੇ ਜਿਹੜੇ ਆ ਉਹ ਮੁੜਦੇ ਹੈਗੇ ਆ। ਨਾਟ ਇੰਨੇ ਈਜ਼ੀਲੀ ਆ ਕਿ ਆਪਾਂ ਉਹਨਾਂ ਨੂੰ ਇੱਕ ਕਾਲ ਕਰੀਏ ਤੇ ਉਹ ਪੈਸੇ ਵਾਪਸ ਦੇ ਦੇਣਗੇ। ਇਹ ਰਾਜਕਰਨ, ਬਹੁਤ ਬੰਦੇ ਇਹ ਚੀਜ਼ ਫੈਕਟਰਿੰਗ ਬਾਰੇ ਵੀ ਬਹੁਤ ਬੰਦੇ ਗੱਲ ਕਰਦੇ ਆ ਕਿ ਜੀ ਜਦੋਂ ਅਸੀਂ ਉਹਨਾਂ ਦਾ ਕ੍ਰੈਡਿਟ ਚੈੱਕ ਕੀਤਾ ਸੀ, ਉਹਨਾਂ ਦਾ ਕ੍ਰੈਡਿਟ ਠੀਕ ਸੀਗਾ, ਹੁਣ ਫੈਕਟਰਿੰਗ ਕੰਪਨੀ ਕਹਿੰਦੀ ਆ ਜੀ ਮੈਂ ਤੁਹਾਡੇ ਜਿਹੜੇ ਪੈਸੇ ਆ ਉਹ ਨਹੀਂ ਦੇਣੇ, ਉਸ ਲੋਡ ਦੇ $10,000 ਸਾਡਾ ਰਹਿੰਦਾ ਹੈ। ਸੋ ਦੇਖੋ, ਤੁਸੀਂ ਫੈਕਟਰਿੰਗ ਕੰਪਨੀ ਨੂੰ ਕਿੰਨੇ ਪੈਸੇ ਦੇ ਰਹੇ ਆ? 1%, 1.5%, 2% ਦੇ ਰਹੇ ਆ। ਸਾਲ ਦਾ 2% ਦੇ ਵਿੱਚ ਉਹਨਾਂ ਨੇ ਤੁਹਾਡੇ ਸਾਰੇ ਜਿਹੜੇ ਕੰਮ ਕਰਕੇ ਉਹਨਾਂ ਨੇ ਜੇ 5,000 ਕਮਾਉਣਾ ਆ, ਤੇ ਉਸ 5,000 ਦੇ ਵਿੱਚੋਂ ਇੱਕ ਲੋਡ ਦਾ ਜੇ ਤੁਹਾਨੂੰ 10,000 ਉਹ ਤੁਹਾਡਾ ਬ੍ਰੋਕਰ ਨਹੀਂ ਦੇ ਰਿਹਾ, ਉਹ ਤੁਹਾਨੂੰ 10,000 ਤੁਹਾਨੂੰ ਦੇ ਦੇਣ, ਤੇ ਉਹ ਕੰਪਨੀ ਕਿੱਥੇ ਸਰਵਾਈਵ ਕਰੂਗੀ? ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਨੂੰ ਸਮਝਣ ਦੀ ਲੋੜ ਹੈਗੀ ਆ ਕਿ ਇਹ ਜਿਹੜੀਆਂ ਕੰਪਨੀਜ਼ ਹੈਗੀਆਂ, ਚਾਹੇ ਉਹ ਫੈਕਟਰਿੰਗ ਕੰਪਨੀ ਆ, ਚਾਹੇ ਉਹ ਫਿਊਲ ਕਾਰਡ ਕੰਪਨੀ ਆ, ਇਹ ਬਹੁਤ ਥਿਨ ਮਾਰਜਨ ਤੇ ਕੰਮ ਕਰਦੀਆਂ। ਹਾਂ, ਇਹਨਾਂ ਦੀ ਵੋਲਿਊਮ ਦੇ ਤੇ ਡਿਸਕਾਊਂਟ ਹੁੰਦਾ, ਪਰ ਮਾਰਜਨ ਬਹੁਤ ਥਿਨ ਹੁੰਦਾ। ਜੇ ਇੱਕ ਅਕਾਊਂਟ ਦਾ ਵੀ ਇਦਾਂ ਦਾ ਪੈਸਾ ਉਹ ਜਿਹੜਾ ਆ ਕਰਨ, ਤੇ ਫਿਰ ਮੇਰੇ ਖਿਆਲ ਨਹੀਂ ਕੰਪਨੀਆਂ ਖੜੀਆਂ ਰਹਿ ਸਕਦੀਆਂ। ਜਾਂ ਡੈਫੀਨੇਟਲੀ ਤੁਹਾਨੂੰ ਬਹੁਤ ਹੁਸ਼ਿਆਰੀ ਕਰਨ ਦੀ ਲੋੜ ਆ, ਕਿੱਥੇ ਫਿਊਲ ਪਾਉਣੇ ਆ, ਕਿੱਦਾਂ ਦੇ ਲੋਕਾਂ ਦੇ ਨਾਲ ਬੈਠਦੇ ਉੱਠਦੇ ਆ, ਕਿੱਦਾਂ ਦੀਆਂ ਚੀਜ਼ਾਂ ਤੁਸੀਂ ਕਰਦੇ ਆ ਰਸਤੇ ਦੇ ਵਿੱਚ, ਕੀ ਤੁਹਾਡੀਆਂ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਉਹਦੇ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਸਮੇਂ। ਇਹ ਦੇਖੋ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਅੱਜ ਕੱਲ੍ਹ ਐਡਵਾਂਸ ਇਕਵਿਪਮੈਂਟ ਆ ਗਿਆ ਹੈਗਾ, ਜਿਹੜਾ ਜਦੋਂ ਇਹ ਕਾਰਡ ਦੀ ਇਨਫੋਰਮੇਸ਼ਨ ਚੋਰੀ ਹੁੰਦੀ ਆ। ਸੋ ਧਿਆਨ ਰੱਖੋ ਤੁਸੀਂ ਕਿੱਥੋਂ ਤੇਲ ਪਵਾਉਣੇ ਆ, ਕਿੱਥੇ ਤੁਸੀਂ ਆਪਣਾ ਕਾਰਡ ਸਕੈਨ ਕੀਤਾ, ਕੀ ਕੀਤਾ, ਉਹਨਾਂ ਚੀਜ਼ਾਂ ਦਾ। ਔਰ ਕਈ ਵਾਰੀ ਤੁਹਾਡਾ ਇੱਕ ਰਾਜਕਰਨ ਬਹੁਤ ਹੀ ਜ਼ਿਆਦੀ ਮਤਲਬ ਕਿ ਇਹ ਚੀਜ਼ ਹੈਗੀ ਆ ਜਿਹੜੀ ਕਿ ਦੇਖਣ ਨੂੰ ਆ ਰਹੀ ਆ। ਬਹੁਤ ਵਾਰੀ ਲੋਕੀ ਕਾਰਡ ਜਿਹੜੇ ਆ ਉਹ ਸ਼ੇਅਰ ਵੀ ਕਰ ਲੈਂਦੇ ਆ, ਉਹ ਸ਼ੇਅਰ ਕੀਤਾ ਗਾਂ ਦਾ ਗਾਂ ਡਿਸਟ੍ਰੀਬਿਊਟ ਹੋ ਜਾਂਦਾ ਆ, ਪਿਨ ਡਿਸਟ੍ਰੀਬਿਊਟ ਹੋ ਜਾਂਦੀ ਆ। ਮੈਂ ਨਹੀਂ ਕਹਿੰਦਾ ਕਿ ਤੁਸੀਂ ਕੀਤਾ ਹੈਗਾ, ਬਹੁਤ ਵਾਰੀ ਸੁਣਿਆ ਹੈਗਾ ਕਿ ਇਹ ਚੀਜ਼ ਹੋਈ ਹੈਗੀ ਆ। ਸੋ ਬਹੁਤ ਧਿਆਨ ਰੱਖੋ ਇਹਨਾਂ ਗੱਲਾਂ ਦਾ। ਇੱਕ ਚੀਜ਼ ਜਿਹੜੀ ਹੋਰ ਇਹਦੇ ਵਿੱਚ ਜਿਹਦਾ ਸਕਿਮਿੰਗ ਡਿਵਾਈਸਿਸ ਦੀ ਚਲੋ ਆਪਾਂ ਗੱਲ ਕਰ ਲਈਏ, ਬਹੁਤ ਇਹ ਵੱਡੀ ਇਸ ਟਾਈਮ ਅਲਾਮਤ ਆ, ਸਾਰੇ ਪਾਸੇ ਹੀ ਆ, ਚਾਹੇ ਉਹ ਸਟੋਰਾਂ ਦੇ ਉੱਤੇ ਆ ਤੇ ਚਾਹੇ ਗੈਸ ਸਟੇਸ਼ਨਾਂ ਦੇ ਉੱਤੇ ਆ। ਕੀ ਇਹਦੇ ਵਿੱਚ ਇਹ ਫਿਰ ਬੈਟਰ ਹੁੰਦਾ ਵੀ ਅੰਦਰ ਜਾ ਕੇ ਭਾਈ ਕਰ ਦਿਆ ਕਰੋ? ਇਹ ਜਿੱਦਾਂ NFC ਹੁੰਦਾ, ਟੈਪ ਕਰਕੇ ਹੁੰਦਾ, ਇਹ ਕਾਰਡਸ ਵੀ ਟੈਪ ਵਾਲੇ ਆ ਜਾਂ ਇਹ ਤੁਹਾਨੂੰ ਸਲਾਈਡ ਹੀ ਕਰਨੇ ਪੈਂਦੇ ਆ? ਰਾਜਕਰਨ ਬਹੁਤ ਡਿਫਰੈਂਟ ਆ ਗਏ ਹੈਗੇ। ਇਹ ਤਾਂ ਜ਼ਿਆਦਾਤਰ ਸਲਾਈਡ ਹੀ ਕਰਨੇ ਪੈਂਦੇ ਆ। ਇਹ ਕਾਰਡ ਜਿਹੜੇ ਆ ਉਹ ਮਤਲਬ ਕਿ ਚਿਪ ਵਾਲੇ ਕਾਰਡ ਸ਼ਾਇਦ ਪਤਾ ਨਹੀਂ ਆ ਗਏ ਆ ਕਿ ਨਹੀਂ ਆ ਗਏ, ਪਰ ਮੈਂ ਦੇਖੇ ਨਹੀਂ ਹੈਗੇ, ਪਰ ਮੋਸਟਲੀ ਸਲਾਈਡ ਹੀ ਕਰਨੇ ਪੈਂਦੇ ਆ। ਪਰ ਤੁਸੀਂ ਅੰਦਰ ਟਰਮੀਨਲ ਦੇ ਅੰਦਰ ਜਾ ਕੇ ਵੀ ਤੁਸੀਂ ਆਪਣਾ ਤੇਲ ਜਿਹੜਾ ਉੱਥੋਂ ਪਵਾ ਸਕਦੇ ਆ, ਦੇਖ ਸਕਦੇ ਆ। ਕੋਸ਼ਿਸ਼ ਕਰੋ ਵੀ ਬਾਹਰ ਪੰਪ ਤੇ ਤੇਲ ਨਾ ਪਵਾਓ, ਪੰਪ ਤੇ ਉਹ ਜਿਹੜਾ ਚੀਜ਼ ਨਾ ਦਿਓ। ਕਈ ਵਾਰੀ ਉੱਥੇ ਪੰਪ ਤੇ ਦਿੱਤਾ ਜਿਹੜਾ ਕਾਰਡ ਆ ਉਹ ਕੋਈ ਉਹਦੀ ਇਨਫੋਰਮੇਸ਼ਨ ਚੋਰੀ ਹੋਣ ਦੇ ਚਾਂਸਸ ਜ਼ਿਆਦਾ ਆ। ਜੀ, ਥੈਂਕ ਯੂ ਇਹਨਾਂ ਦੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਜੀ ਹਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ? ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਦੂਜੀ ਵਾਰੀ ਗੱਲ ਕਰ ਰਿਹਾ ਮੈਂ। ਪਹਿਲੇ ਦਿਨ ਜਦੋਂ ਟਰੰਪ ਦੀ ਇਲੈਕਸ਼ਨ ਸੀ ਉਦੋਂ ਗੱਲ ਕੀਤੀ, ਉਦੋਂ ਘਟਨਾ ਨਹੀਂ ਹੋਈ ਸੀਗੀ। ਤੇ ਜਿਹੜੇ ਭਾਜੀ ਢਿੱਲੋਂ ਸਾਹਿਬ ਦੱਸ ਰਹੇ, ਭਾਜੀ ਜਿਨ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਡਰਗ ਟੈਸਟ ਜਾਂ ਕੋਈ, ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਨਾ ਕੁਛ ਵੀ ਕਰਾਉਣ ਦਾ। ਜਦੋਂ ਮੇਰੇ ਕੋਲ 2001 ਦਾ ਲਾਇਸੈਂਸ ਆ, CDL ਦਾ ਭਾਈ 2001 ਦਾ ਲਾਇਸੈਂਸ ਆ। ਉੱਦਾਂ ਲਾਇਸੈਂਸ ਮੇਰੇ ਕੋਲ 87 ਦਾ ਅਮਰੀਕਾ ਦੇ ਵਿੱਚ। ਆਪਾਂ ਟਰੱਕ ਦੇ ਚਲਾ ਨਹੀਂ ਸਕਦੇ ਹਾਜੀ ਦਾ, ਪਰ ਹੁਣ 17 ਤੋਂ ਚਲਾ ਰਹੇ ਹਾਂ। ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਕਦੇ ਕੋਈ ਪ੍ਰੋਬਲਮ ਨਹੀਂ, ਨਾ ਕਿਤੇ ਪੁੱਠ ਸਿੱਧਾ ਕੰਮ ਕੀਤਾ। ਉਹਨਾਂ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਨਾ। ਨਹੀਂ ਭਾਜੀ, ਮਤਲਬ ਉਹਦੇ 'ਚ ਤੁਸੀਂ ਮਤਲਬ ਮੈਂ ਤੁਹਾਡੀ ਕੁਐਸਚਨ, ਜੇ ਤਾਂ ਤੁਸੀਂ ਕੋਈ ਸਿਚੁਏਸ਼ਨ ਹੈਗੀ ਹੈ ਤਾਂ ਹੀ ਆ, ਨਹੀਂ ਤਾਂ ਜੇ ਉਸ ਤਰ੍ਹਾਂ ਹੈਗਾ ਤੁਹਾਡਾ ਲਾਇਸੈਂਸ ਤਾਂ ਠੀਕ ਹੈ, ਤਾਂ ਆਈ ਡੋਂਟ ਥਿੰਕ ਸੋ ਕੋਈ ਇਸ਼ੂ ਹੈਗਾ ਉਹਦਾ। ਹਾਂਜੀ ਭਾਈ, ਮੈਂ ਆਪਣੀ ਕੰਪਨੀ ਭਾਜੀ ਰਨ ਕਰਦਾ ਹਾਂ। ਹੁਣ ਆਪਾਂ ਇੱਕ ਹੀ ਟਰੱਕ ਆਪਣੇ ਕੋਲ, ਵਾਹਿਗੁਰੂ ਦੀ ਕਿਰਪਾ ਨਾਲ ਲੋਡ ਆਪ ਹੀ ਚੱਕੀ ਦੀ ਕੋਸ਼ਿਸ਼ ਕਰਦੀ ਆ। ਉਹ ਜਿਹੜੇ ਇੰਡੀਆ ਤੋਂ ਡਿਸਪੈਚ ਲੈ ਕੇ ਕਰਦੇ ਆ ਸਿੱਧੇ ਉਹਨਾਂ ਦਾ ਕ੍ਰੈਡਿਟ ਚੈੱਕ ਚੋਂ ਕਰਕੇ। ਉਹ ਤਾਂ ਹਾਲੇ ਤੱਕ ਭਾਜੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਮੈਂ ਕਿਹਾ ਚਲੋ ਤੁਹਾਡੇ ਨਾਲ ਪੁੱਛ ਲੈਂਦੇ ਹਾਂ, ਇਨਫੋਰਮੇਸ਼ਨ ਲੈਣੀ ਚੰਗੀ ਹੁੰਦੀ ਆ। ਬਿਲਕੁਲ ਜੀ, ਜ਼ਰੂਰ। ਜੇ ਤੁਸੀਂ ਆਪਣੀ ਕੰਪਨੀ ਰਨ ਕਰਦੇ ਹੋ, ਖਾਸ ਕਰਕੇ ਛੋਟੀ ਕੰਪਨੀਆਂ, ਤਾਂ ਐਵਰੀਡੇ ਉੱਠ ਕੇ ਜਿੱਦਾਂ ਤੁਸੀਂ ਬਾਬੇ ਦਾ ਨਾਂ ਧਿਆਉਂਦੇ ਆ, ਜਿਹੜਾ ਵੀ ਗੁਰੂ ਮਹਾਰਾਜ ਨੂੰ ਮੰਨਦੇ ਆ, ਤੁਸੀਂ ਉਹਨੂੰ ਮੱਥਾ ਟੇਕਦੇ ਆ, ਇੱਕ ਵਾਰੀ ਸਵੇਰੇ ਉੱਠ ਕੇ ਸੇਫਰ ਦੇ ਉੱਤੇ ਆਪਣੇ ਅਕਾਊਂਟ ਜ਼ਰੂਰ ਚੈੱਕ ਕਰ ਲਿਆ ਕਰੋ। ਆਪਣੇ ਸਾਰੇ ਨੰਬਰ, ਆਪਣੀਆਂ ਈਮੇਲ ਐਡਰੈਸ, ਹਰ ਇੱਕ ਚੀਜ਼ ਜਿਹੜੀ ਚੈੱਕ ਕਰੋ। ਆਪਣੀ ਈਮੇਲ ਐਡਰੈਸ ਤੇ ਬਿਲਕੁਲ ਧਿਆਨ ਰੱਖੋ, ਕਿਉਂਕਿ ਤੁਹਾਨੂੰ ਈਮੇਲ ਜਿਹੜੀਆਂ ਆਉਂਦੀਆਂ ਹੈਗੀਆਂ ਜੋ ਲੋਡ ਤੁਹਾਡੇ ਨਾਂ ਤੇ ਚੱਕੇ ਜਾਂਦੇ ਆ। ਸੋ ਇਹੋ ਹੀ ਚੀਜ਼ ਜਿਹੜੀ ਆ, ਇਹ ਬਹੁਤ ਜ਼ਰੂਰੀ ਆ। ਬਾਕੀ ਤੁਸੀਂ ਸਾਰੇ ਜਿਹੜੇ ਓਨਰ ਆਪਰੇਟਰਸ ਹੈਗੇ ਆ ਜਾਂ ਸਮਾਲ ਕੰਪਨੀ ਓਨਰਸ ਹੈਗੇ ਆ, ਉਹਨਾਂ ਦੇ ਵਿੱਚ ਅੱਜ ਕੱਲ੍ਹ ਦੇਖਣ ਨੂੰ ਆ ਰਿਹਾ ਕਿ ਮੋਸਟਲੀ ਸਾਰਿਆਂ ਦੀਆਂ ਡਰਾਈਵਰ ਫਾਈਲਸ ਜਿਹੜੀਆਂ ਉਹ ਬਣੀਆਂ ਨਹੀਂ ਹੋਈਆਂ। ਜੇ ਬਣੀਆਂ ਤਾਂ ਬਿਲਕੁਲ ਅਨਕੰਪਲੀਟ ਹੈਗੀਆਂ। ਉਹਨਾਂ ਚੀਜ਼ਾਂ ਦੇ ਉੱਤੇ ਵੀ ਬਿਲਕੁਲ ਧਿਆਨ ਦਿਓ, ਤਾਂ ਕਿ ਤੁਸੀਂ ਜਦੋਂ ਕੱਲ੍ਹ ਨੂੰ ਕੋਈ ਵੀ ਸੇਫਟੀ ਆਡਿਟ ਆਉਂਦਾ ਹੈ ਉਹਦੇ ਵਿੱਚ ਫੇਲ ਨਾ ਹੋ ਸਕੋ। ਜੀ ਬਿਲਕੁਲ ਸਹੀ ਗੱਲ ਭਾਈ। ਤੁਹਾਨੂੰ ਆਲੇ ਰਿਕਾਰਡਿੰਗ ਸਮੇਤ ਦਿੰਦੇ। ਇਹਦੀ ਪਿਛਲੇ ਵੀਕ ਮਹੀਨਾ ਹੋਇਆ, ਮੈਂ ਸ਼ਿਕਾਗੋ ਸੀ, ਹੁਣ ਵੀ ਸ਼ਿਕਾਗੋ ਲੋਡ ਲਾਉਣਾ ਸੈਟ ਲੈਂਦੇ ਆ। ਇੱਕ ਬੰਦਾ ਮੈਨੂੰ $8500 ਆਫਰ ਕਰੇ ਲੋਡ ਦਾ। ਮੇਰੇ ਇੱਕ ਤੋਂ ਮੇਰੇ ਤੋਂ ਪੁਰਾਣੇ ਕੰਮ ਕਰਦੇ। ਮੈਂ ਕਿਹਾ ਵੀ 85 ਲੋਡ ਨਹੀਂ, ਉਹਨੂੰ ਮੈਂ ਫੋਨ ਤੇ ਲੈ ਆਂਦਾ। ਉਹ ਕਹਿੰਦਾ ਏਦਾਂ ਕਰੋ, ਸਾਨੂੰ 50% ਐਡਵਾਂਸ ਦਿਓ। ਕਹਿੰਦੇ ਜੀ 50 ਨਹੀਂ, 25 ਦਿਆਂਗੇ। 25 ਤੋਂ 35 ਦੇ ਕੰਮ ਆ ਗਿਆ। ਵੀ ਲੋਡ ਚੱਕ ਕੇ ਟਰੱਕ ਉਦੋਂ ਤੋਰਨਾ ਜਦੋਂ ਸਾਨੂੰ ਤੁਸੀਂ ਇੰਨੇ ਪੈਸੇ ਦਿੱਤੇ। ਮੁੜ ਕੇ ਕਹਿੰਦਾ ਜੀ ਲੋਡ ਕੈਂਸਲ ਹੋ ਗਿਆ। ਮੈਂ ਕਿਹਾ ਤੁਸੀਂ ਮੇਰੀ ਇਨਫੋਰਮੇਸ਼ਨ ਲੈਣੀ ਸੀਗੀ। ਲੋਡ ਚੱਕ ਤੁਸੀਂ ਭਾਈ ਢਿੱਲੋਂ ਸਾਹਿਬ ਸ਼ੇਅਰ ਕਰਦੇ ਹੁੰਦੇ ਆ ਵੀ ਉਹ ਲੋਕ ਤੁਹਾਡੀ MC ਤੇ ਲੋਡ ਚੱਕਣਗੇ ਨਾ। ਅੱਜ ਫਿਰ ਹੁਣ ਬੰਦੇ ਦਾ ਮੈਨੂੰ ਫਿਰ ਮੈਸੇਜ ਆਇਆ ਲੋਡ ਚੱਕਣਾ। ਮੈਂ ਕਿਹਾ ਤੇਰਾ 85 ਵਾਲਾ ਲੋਡ ਕਿੱਥੇ ਗਿਆ ਹੈਗਾ ਦੁਬਾਰਾ? ਹੁਣ ਉਹਦਾ ਕੋਈ ਮੈਸੇਜ ਨਹੀਂ ਆਇਆ। ਲੋਕ ਭਾਈ ਫਰਾਡ ਸੁੱਤੇ, ਜਿੱਦਾਂ ਆਪਾਂ ਰੱਬ ਦਾ ਨਾਂ ਲੈਂਦੇ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਤੇ ਜਿੱਦਾਂ ਲੋਕ ਸੁੱਤੇ ਉੱਠ ਕੇ ਇਹੋ ਹੀ ਕੰਮ ਕਰਦੇ ਆ ਵੀ ਹੇਰਾਫੇਰੀ ਕਰਨੀ ਆ। ਕੁੜੀਆਂ ਘੱਟੋ ਘੱਟ 4-5 ਇੰਡੀਆ ਤੋਂ ਫੋਨ ਆਉਂਦੇ ਆ, ਪੰਜਾਬੀ ਕੁੜੀਆਂ, ਪਾਕਿਸਤਾਨੀ ਬੰਦੇ, ਆਹ ਕਰ ਲਓ। ਮੈਂ ਉਹਨੂੰ ਕਹਿੰਦਾ ਰੱਬ ਦਾ ਨਾਂ ਲਓ, ਤੁਸੀਂ ਹੇਰਾਫੇਰੀ ਬੰਦ ਕਰੋ, ਕੋਈ ਚੰਗਾ ਕੰਮ ਕਰੋ। ਜੀ, ਇਹ ਫਰਾਡ ਆ, ਨਾ ਕਰੋ ਜੀ। ਥੈਂਕ ਯੂ ਜੀ, ਥੈਂਕ ਯੂ ਵੀਰ ਜੀ ਕਾਲ ਦੇ ਲਈ। ਭਾਜੀ ਤੁਸੀਂ ਯਕੀਨ ਕਰੋ ਰਾਜਗੜ੍ਹ, ਮੈਨੂੰ ਕਾਲ ਆ ਜਾਂਦੀ ਹੈ ਵੀ ਤੁਹਾਨੂੰ ਅਸੀਂ ਲੋਡ ਦਿੰਦੇ ਆ, ਤੁਹਾਨੂੰ ਅਸੀਂ ਆਹ ਕਰਦੇ ਆ। ਵੀ ਮੈਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਦੇਖਿਆ ਵੀ ਮੇਰੇ ਕੋਲ ਟਰੱਕ ਕਿੰਨੇ ਆ, ਕਿੰਨੇ ਟਰੱਕ ਆ ਤੁਹਾਡੇ ਕੋਲ? ਮੈਂ ਕਿਹਾ ਮੇਰੇ ਕੋਲ 50 ਟਰੱਕ ਆ। ਫਿਰ ਇੱਥੇ ਗੱਲਾਂ ਕਰਨ ਲੱਗ ਜਾਂਦੇ। ਮਤਲਬ ਕਿ ਮਤਲਬ ਹੈਰਾਨੀ ਹੁੰਦੀ ਆ ਵੀ ਜਿਹੜੀਆਂ ਕਾਲਸ ਆ ਰਹੀਆਂ ਹੈਗੀਆਂ ਉਹ ਇੰਨੇ ਕੁ ਮਤਲਬ ਕਿ ਬਿਲਕੁਲ ਹੀ ਵਿਦਆਊਟ ਇਨਫੋਰਮੇਸ਼ਨ ਹੀ ਕਰਦੇ ਆ। ਜਿੱਦਾਂ ਸਕੈਮਰ ਕਾਲ ਕਰਦੇ ਆ ਵੀ ਤੁਹਾਡੇ ਬੰਦੇ ਨੂੰ ਅਸੀਂ ਫੜ ਲਿਆ, ਕਰ ਲਿਆ ਅੰਦਰ, ਹੁਣ ਪੈਸੇ ਦਿਓ ਤੇ ਫਿਰ ਅਸੀਂ ਛਡਾ ਦਾਂਗੇ। ਇਹ ਪਹਿਲੀ ਦੀ ਇਸ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਜਿਹੜਾ ਉਹ ਚੱਲਦਾ। ਸੋ ਸਕੈਮ ਹੀ ਜਿਹੜੇ ਉਹ ਚੱਲੀ ਜਾ ਰਹੇ ਆ। ਸੋ ਬਚ ਕੇ ਜਿਹੜਾ ਧਿਆਨ ਦੇ ਨਾਲ। ਥੈਂਕ ਯੂ ਇਹਨਾਂ ਦੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਹਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੇਰਾ ਕੀ ਕੁਐਸਚਨ ਹੀ ਰਮਨ ਭਾਈ ਨੂੰ। ਭਾਈ ਐਕਚੁਅਲੀ ਇੱਕ ਲਾਇਸੈਂਸ ਹੈਗਾ ਇਹ ਕਲਾਸ, ਔਰ ਜਿੱਦਾਂ ਹਰ 2 ਸਾਲ ਬਾਅਦ ਮੈਡੀਕਲ ਚੈੱਕ ਹੁੰਦਾ, ਔਰ ਟਰੱਕ ਨਹੀਂ ਚਲਾ ਰਹੇ, ਤਾਂ ਉਹਨਾਂ ਨੂੰ ਕਰਾਉਣਾ ਜ਼ਰੂਰੀ ਆ ਕਿ ਨਹੀਂ? ਜੀ, ਮੈਡੀਕਲ ਕਰਾਉਣਾ ਜ਼ਰੂਰੀ ਹੈ ਜੀ। ਅੱਛਾ ਜੀ, ਉਹ ਮਤਲਬ ਹੋਣਾ ਚਾਹੀਦਾ ਆਲ ਦਾ ਟਾਈਮ, ਮਤਲਬ ਕਿ ਜਿੱਦਾਂ ਹੋਣਾ ਚਾਹੀਦਾ। ਉਹ ਤੁਸੀਂ ਅਪ ਟੂ ਡੇਟ ਰੱਖਣਾ ਆ, ਕਿਉਂਕਿ ਜਿਹੜਾ ਮੈਡੀਕਲ ਹੈਗਾ ਉਹ ਮੈਡੀਕਲ ਇਸ ਲਈ ਹੁੰਦਾ ਕਿ ਤੁਸੀਂ ਫਿੱਟ ਹੈਗੇ ਟਰੱਕ ਚਲਾਉਣ ਲਈ। ਆਲਦੋ ਤੁਸੀਂ ਟਰੱਕ ਨਹੀਂ ਚਲਾ ਰਹੇ, ਤੁਹਾਡਾ ਲਾਇਸੈਂਸ ਜਿਹੜਾ ਉਹ ਹੈਗਾ ਬਰਕਰਾਰ ਰੱਖਣ ਦੇ ਲਈ ਉਹਨੂੰ ਤੁਹਾਡਾ ਜ਼ਰੂਰੀ ਹੈਗਾ। ਪਰ ਜਿਹੜਾ ਡਰੱਗ ਟੈਸਟ ਹੈਗਾ ਉਹ ਸਿਰਫ ਉਦੋਂ ਹੀ ਕਰਵਾਇਆ ਜਾਂਦਾ ਜਦੋਂ ਤੁਸੀਂ ਟਰੱਕ ਚਲਾਉਣਾ ਹੈਗਾ। ਤੇ ਮੈਨੂੰ ਹੁਣੇ ਟੈਕਸਟ ਆਇਆ ਹੈਗਾ ਆਪਣੇ ਮਿਸਟਰ ਔਲਖ ਹੋਣਾ ਦਾ ਕਿ ਜੇ ਤੁਸੀਂ ਜਿਹੜਾ ਫਿਊਲ ਕਾਰਡ ਦੀ ਥਾਂ ਤੇ ਆਪਣੀ ਐਪ ਯੂਜ਼ ਕਰੋ ਡੀਜ਼ਲ ਪਾਉਣ ਲਈ, ਤੇ ਉਹ ਬੈਟਰ ਹੈਗੀ। ਉੱਥੇ ਜਿਹੜੇ ਚਾਂਸਸ ਹੈਗੇ ਘੱਟ ਹੈਗੇ ਤੁਹਾਡਾ ਇਨਫੋਰਮੇਸ਼ਨ ਚੋਰੀ ਹੋਣ ਦੇ ਲਈ। ਥੈਂਕ ਯੂ ਔਲਖ ਭਾਜੀ। ਥੈਂਕ ਯੂ ਜੀ। ਓਕੇ, ਥੈਂਕ ਯੂ ਭਾਈ, ਥੈਂਕ ਯੂ ਜੀ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ, ਸਤਿ ਸ਼੍ਰੀ ਅਕਾਲ। ਭਾਜੀ ਆ ਜਿਹੜੀ ਗੱਲ ਕਰਦੇ ਆ ਵੀ 1.5 ਲੱਖ ਲਾਇਸੈਂਸ ਕੈਂਸਲ ਹੋ ਜਾਣਾ, ਭਾਜੀ ਉਹ ਕਿਹਨਾਂ ਦਾ ਕੀ ਪ੍ਰੋਬਲਮ ਹੈ? ਉਹ ਸਾਨੂੰ ਸਮਝ ਨਹੀਂ ਗਈ ਆਈ।
ਜੀ ਭਾਜੀ ਜਿਨ੍ਹਾਂ ਲੋਕਾਂ ਦੇ ਡਰਗ ਟੈਸਟ ਪੋਜ਼ਿਟਿਵ ਆਏ ਆ ਉਹਨਾਂ ਨੇ ਮੁੜ ਕੇ ਡਾਕਟਰ ਕੋਲ ਨਹੀਂ ਗਏ, ਉਹ ਡਾਕਟਰ ਦੇ ਨਾਲ ਉਹਨਾਂ ਨੇ ਆਪਣਾ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ, ਉਹਨਾਂ ਨੇ ਪ੍ਰੋਸੈਸ ਨਹੀਂ ਆਪਣੇ ਪੂਰਾ ਰਿਟਰਨ, ਕੀਤਾ। ਉਹਨਾਂ ਨੇ ਉਹ ਸਾਰਾ ਰਿਟਰਨ ਦੀ ਡਿਊਟੀ ਸ਼ੁਰੂ ਨਹੀਂ ਕੀਤਾ। ਇਹ ਆਪਣੇ ਵੀ ਕਮਿਊਨਿਟੀ ਦੇ ਵਿੱਚ ਕਾਫੀ ਹੈਗੇ, ਅਸੀਂ ਕਾਫੀ ਜਣਿਆਂ ਨੂੰ ਦੇਖ ਰਹੇ ਹਾਂ ਜਿਹੜੇ ਹੁਣ ਆ ਰਹੇ ਆ ਕਿ ਸਾਡਾ ਸਾਡੇ ਕੋਲ ਹੁਣ ਕੱਲ ਵੀ ਆਪਣਾ ਭਰਾ ਆਇਆ ਹੈਗਾ, ਉਹ ਜਿਹੜਾ ਮਾਰਚ ਦਾ ਹੋਇਆ ਤੇ ਉਹ ਮੁੜ ਕੇ ਨਹੀਂ ਆਪਣਾ ਫਾਲੋ ਅਪ ਸ਼ੁਰੂ ਕਰ ਸਕਿਆ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਲਾਇਸੈਂਸ ਜਿਹੜੇ ਆ ਉਹ ਖਤਰੇ 'ਚ ਹੈਗੇ ਆ। ਸੋ ਜੇ ਅਗੇਨ ਤੁਸੀਂ ਪੋਜ਼ਿਟਿਵ ਆਏ ਹੈਗੇ ਆ, ਕੋਈ ਵੱਡੀ ਗੱਲ ਨਹੀਂ, ਕਈ ਵਾਰੀ ਕੋਈ ਦਵਾਈ ਦਾਰੂ ਇੰਡੀਆ ਤੋਂ ਲੈਂਦਾ ਹੁੰਦਾ ਤਾਂ ਵੀ ਪੋਜ਼ਿਟਿਵ ਆ ਜਾਂਦਾ। ਇਹ ਤੁਹਾਡਾ ਬਿਜ਼ਨਸ ਆ, ਇਹ ਤੁਹਾਡਾ ਕੰਮ ਆ, ਇਹ ਤੁਹਾਡੀ ਜੌਬ ਆ, ਇਹਨੂੰ ਬਚਾਉਣਾ ਤੁਹਾਡਾ ਫਰਜ਼ ਆ, ਠੀਕ ਹੈ ਨਾ। ਇਹ 'ਚ ਸ਼ਰਮ ਵਾਲੀ ਕੋਈ ਗੱਲ ਨਹੀਂ। ਚਲੋ ਠੀਕ ਆ, ਜੇ ਪੋਜ਼ਿਟਿਵ ਹੋ ਗਿਆ, ਗਲਤੀ ਹੋ ਜਾਂਦੀ ਹੈ, ਗਲਤੀ ਨੂੰ ਸੁਧਾਰਨਾ, ਗਲਤੀ ਨੂੰ ਠੀਕ ਕਰਨ ਦਾ ਮੌਕਾ ਦਿੱਤਾ ਜਾਂਦਾ ਗਵਰਨਮੈਂਟ ਵੱਲੋਂ। ਸੋ ਇਸ ਕਰਕੇ ਜੇ ਤੁਹਾਡਾ ਪੋਜ਼ਿਟਿਵ ਆ ਗਿਆ ਹੈਗਾ, ਤੁਹਾਡੇ ਫਾਲੋ ਅਪ ਰਹਿੰਦੇ ਹੈਗੇ, ਤੁਸੀਂ ਸੈਪ ਕੋ ਗਏ ਆ ਨਹੀਂ ਗਏ ਆ, ਕੁਛ ਵੀ ਤੁਹਾਨੂੰ ਇਸ਼ੂ ਹੈਗਾ, ਤੁਸੀਂ ਮੈਨੂੰ ਕੰਟੈਕਟ ਕਰ ਲਓ, ਤੁਸੀਂ ਰੇਡੀਓ ਦੇ ਥਰੂ ਸਾਨੂੰ ਕੰਟੈਕਟ ਕਰ ਲਓ ਜਾਂ ਸਾਨੂੰ ਟੈਕਸਟ ਕਰ ਦਿਓ ਮੈਨੂੰ। ਅਸੀਂ ਤੁਹਾਡੀ ਜਿਹੜੀ ਆ ਮੋਸਟ ਪ੍ਰੋਬੇਬਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਹੈਲਪ ਕਰਕੇ ਉਹ ਗੈਟ ਯੂ ਥਰੂ। ਜੀ ਚਲੋ ਮਿਹਰਬਾਨੀ ਜੀ, ਬਹੁਤ ਬਹੁਤ ਥੈਂਕ ਯੂ ਜੀ। ਕਾਲਾਂ ਲਗਾਤਾਰ ਲਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈ ਕੇ ਆਪਾਂ ਮੁੜਦੇ ਹਾਂ ਜੀ ਵਾਪਸ। ਖਬਰਾਂ ਦਾ ਸਿਲਸਿਲਾ ਅਪਡੇਟ ਟਰੱਕਿੰਗ ਪ੍ਰੋਗਰਾਮ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ।
ब्रेक तो बाद एक बार फिर आप सब का स्वागत है। सो प्रोग्राम चल रहा है जी अपडेट ट्रैकिंग। रमन जी, हरजोत जी, जी आਇਆਂ ਨੂੰ स्वागत है। सत श्री अकाल जी। ਜੀ ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰਸ ਉਹ ਵੀ ਆਪਣੇ ਨਾਲ ਜੁੜੇ ਹੋਏ ਆ, ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆ। ਨੰਬਰ ਆ ਸਟੂਡੀਓ 'ਚ ਕਾਲ ਕਰਨ ਦੇ ਲਈ 408 272 52 100 ਦੇ ਉੱਤੇ ਕਾਲ ਕਰ ਸਕਦੇ ਹੋ 4082725200। ਅਗਲੇ ਕਾਲਰ ਨੇ ਗੁਰਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ, ਸਾਰੀ ਟੀਮ ਨੂੰ। ਸਤਿ ਸ਼੍ਰੀ ਐਕਚੁਅਲੀ ਅਕਾਲ। ਮੇਰਾ ਕੁਐਸਚਨ ਦਾ ਆਨਸਰ ਤਾਂ ਮਿਲ ਗਿਆ ਆਲਰੇਡੀ, ਹੈ ਨਾ। ਮੈਡੀਕਲ ਵਾਸਤੇ ਮੈਂ ਵੀ ਪੁੱਛਣਾ ਸੀ। ਮੇਰੇ ਕੋਲ A ਕਲਾਸ ਲਾਇਸੈਂਸ ਹੈ ਤੇ ਉਹਨੂੰ ਕੀਪ ਕਰਨ ਲਈ ਮੈਨੂੰ ਮੈਡੀਕਲ ਹਰੇਕ 2 ਸਾਲ ਬਾਅਦ ਅੱਗੇ ਮੈਂ ਕਰਾਉਣੀ ਹੈ, ਜਿੱਦਾਂ ਪਿਛਲੇ 15-16 ਸਾਲਾਂ ਤੋਂ। ਪਰ ਹੁਣ ਮੈਂ ਉਹ ਰੱਖਣਾ ਨਹੀਂ ਚਾਹੁੰਦੀ, ਤੇ ਫਿਰ ਮੈਨੂੰ ਕੀ ਕਰਨਾ ਪਊਗਾ? ਮੈਨੂੰ ਲੱਗਦਾ ਵੀ ਮੈਂ 2 ਸਾਲ ਬਾਅਦ ਮੈਂ ਟਰੱਕ ਤੇ ਚਲਾਉਂਦੀ ਨਹੀਂ, ਹੈ ਨਾ। ਸੋ ਤੁਸੀਂ ਲਾਇਸੈਂਸ ਵੀ ਨਹੀਂ ਰੱਖਣਾ ਚਾਹੁੰਦੇ ਹੁਣ? ਨਹੀਂ, ਹੁਣ ਮੈਂ A ਕਲਾਸ ਰੱਖਣਾ ਨਹੀਂ ਚਾਹੁੰਦੀ, ਹੈ ਨਾ। ਫਿਰ ਮੈਂ ਉਹਦੇ ਵਾਸਤੇ ਕੀ ਕਰਾਂ? ਮੈਨੂੰ ਕੀ ਕਰਨਾ ਪਊਗਾ? ਤੁਸੀਂ DMV ਜਾ ਕੇ ਉਹਨਾਂ ਦੇ ਕੋਲੋਂ ਲਾਇਸੈਂਸ ਜਿਹੜਾ ਡਾਊਨਗ੍ਰੇਡ ਕਰਾ ਸਕਦੇ ਆ। ਅੱਛਾ ਅੱਛਾ, ਠੀਕ ਹੈ। ਫਿਰ ਬਸ ਆਟੋਮੈਟਿਕਲੀ ਉੱਦਾਂ ਤੁਹਾਡਾ ਜਾ ਕੇ- ਮੈਡੀਕਲ ਵਾਲਾ ਆਪਣੇ ਆਪ ਹੀ ਹਟ ਜਾਣਾ ਕੰਮ। ਅੱਛਾ ਜੀ, ਜਿੱਦਾਂ ਮੈਂ ਜੇ ਉਦਾਂ ਹੀ ਮੈਡੀਕਲ ਨਾ ਕਰਾਵਾਂ ਜਦੋਂ ਆਵਾਂ ਤਾਂ ਉਹ ਆਟੋਮੈਟਿਕਲੀ ਡੀਗ੍ਰੇਡ ਹੋ ਜਾਊਗਾ ਜਾਂ ਡੀਗ੍ਰੇਡ ਹੋ ਜਾਊਗਾ? ਨਹੀਂ, ਕੀ ਕਰਨਾ ਹੋ ਸਕਦਾ ਕਈ ਵਾਰੀ ਉਹ 2-3 ਸਾਲ ਉਦਾਂ ਹੀ ਚੱਲਦਾ ਰਹਿੰਦਾ ਤੇ ਤੁਹਾਡੀ ਜਿਹੜੀ ਰੈਗੂਲਰ ਕਾਰ ਦੀ ਇੰਸ਼ੋਰੈਂਸ ਹੈ ਉੱਤੇ ਇਫੈਕਟ ਪੈਂਦਾ ਹੈ। ਸੋ ਤੁਸੀਂ DMV ਜਾ ਕੇ ਇੱਕ ਵਾਰੀ ਕਲਾਸ C ਆਪਣਾ ਲਾਇਸੈਂਸ ਕਰਕੇ ਆਪਣੀ ਜਿਹੜੀ ਕਾਰ ਇੰਸ਼ੋਰੈਂਸ ਹੈ ਉਹਨੂੰ ਅਪਡੇਟ ਕਰ ਦਿਓ, ਤਾਂ ਕਿ ਤੁਹਾਡਾ ਜਿਹੜਾ ਇੰਸ਼ੋਰੈਂਸ ਦਾ ਰੇਟ ਹੈਗਾ ਉੱਤੇ ਫਰਕ ਨਾ ਪਵੇ। ਠੀਕ ਹੈ ਜੀ, ਓਕੇ, ਠੀਕ ਹੈ। ਥੈਂਕ ਯੂ ਸਾਰਿਆਂ ਨੂੰ। ਮਿਹਰਬਾਨੀ ਜੀ। ਥੈਂਕ ਯੂ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਭਾਜੀ ਪਹਿਲਾਂ ਆਏ ਸੀ ਨਾ, ਜਿਹੜੇ ਦੱਸਦੇ ਸੀਗੇ ਵੀ ਮੈਨੂੰ ਸਮਝ ਨਹੀਂ ਲੱਗੀ ਤੇ ਮੈਂ ਆਪਣੇ ਲੋਡ ਚੱਕਦਾ ਤੇ ਉਹ 8500 ਦਾ ਲੋਡ ਸੀ, ਉਹ ਮੇਰਾ ਖਿਆਲ ਉਹ ਡਰੱਗ ਐਂਡ ਅਲਕੋਹਲ ਬਾਰੇ ਪੁੱਛ ਰਹੇ ਸੀਗੇ। ਜਿੱਥੇ ਤੱਕ ਮੇਰਾ ਖਿਆਲ ਆ ਉਹਨਾਂ ਨੇ ਇਹ ਸੀਗਾ ਵੀ ਮੈਨੂੰ ਕਰਾਉਣੀ ਪਊ ਕਿ ਨਹੀਂ ਉਹ ਰਜਿਸਟ੍ਰੇਸ਼ਨ। ਨਹੀਂ, ਉਹ 2 ਵੱਖੋ ਵੱਖਰੇ ਜਾਣੇ ਸੀਗੇ। ਨਹੀਂ, ਜਿਹੜੇ ਭਾਜੀ ਪਹਿਲਾਂ ਆਏ ਸੀ ਜਿਹਨੇ ਕਿਹਾ $8500 ਦਾ ਲੋਡ ਮਿਲਦਾ, ਉਹਨਾਂ ਨੇ ਪੁੱਛਿਆ ਸੀਗਾ ਵੀ ਮੈਂ ਇਕੱਲਾ ਹੀ ਚਲਾਉਣਾ ਟਰੱਕ ਤੇ ਮੈਨੂੰ। ਮੇਰਾ ਖਿਆਲ ਆ ਵੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ, ਜੇ ਉਹਨਾਂ ਨੇ ਉਹਨਾਂ ਦੇ ਕਹਿਣ ਦਾ ਮਤਲਬ ਸੀ ਤਾਂ ਉਹਨਾਂ ਨੂੰ ਕਰਾਉਣੀ ਪੈਣੀ ਆ, ਚਾਹੇ ਉਹ ਇਕੱਲੇ ਚਲਾਉਂਦੇ ਚਾਹੇ ਨਹੀਂ ਚਲਾਉਂਦੇ। ਵੀ ਉਹਨਾਂ ਦੀ ਇਨਫੋਰਮੇਸ਼ਨ ਲਈ ਮੈਂ ਤਾਂ ਕਾਲ ਕੀਤੀ ਇੱਕ ਕਿਸਮ ਦੀ। ਬਾਕੀ ਸਾਡੀ ਸਟੇਟ ਦੇ ਵਿੱਚ ਜਿਹੜੀ ਵਾਸ਼ਿੰਗਟਨ ਸਟੇਟ ਆ ਜੀ, ਇੱਥੇ ਜੇ ਤੁਸੀਂ ਨਹੀਂ ਕਰਾਉਂਦੇ ਰਜਿਸਟਰਡ ਆਪਣਾ ਮੈਡੀਕਲ ਕਾਰਡ ਨਹੀਂ ਲਿਜਾਂਦੇ ਤਾਂ ਡਾਊਨਗ੍ਰੇਡ ਕਰਕੇ ਤੁਹਾਡਾ ਇਕੱਲਾ ਸਟੇਟ ਦਾ ਰਹਿਣ ਦਿੰਦੇ ਆ। ਤੁਸੀਂ ਸਟੇਟ 'ਚ ਫਿਰ ਵੀ ਚਲਾ ਸਕਦੇ ਹੋ CDL ਨਾਲ, ਉਸ ਨਾਲ ਤੁਸੀਂ ਇੰਟਰ ਸਟੇਟ ਨਹੀਂ ਚਲਾ ਸਕਦੇ। ਵਾਸ਼ਿੰਗਟਨ ਦਾ ਇਹ ਆ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ। ਮੈਡੀਕਲ ਦਾ ਕਰਵਾਉਣਾ ਪੈਂਦਾ ਹੈ ਜੀ ਐਵਰੀ 2 ਈਅਰ, ਚਾਹੇ ਤੁਸੀਂ ਕਿਤੇ ਵੀ ਰਹਿਣੇ ਹੈਗੇ ਆ। CDL ਦਾ ਐਵਰੀ 2 ਈਅਰ ਮੈਡੀਕਲ ਕਰਵਾਉਣਾ ਪੈਂਦਾ ਜੀ। ਸਾਡੇ ਭਾਜੀ ਵਾਸ਼ਿੰਗਟਨ ਸਟੇਟ 'ਚ ਇਹ ਆ ਵੀ ਜੇ ਤੁਸੀਂ ਇਕੱਲੀ ਸਟੇਟ ਚਲਾਉਣਾ ਭਾਵੇਂ ਨਾ ਕਰਾਓ, ਪਰ ਜੇ ਤੁਸੀਂ ਇੰਟਰ ਸਟੇਟ ਚਲਾਉਣਾ ਤਾਂ ਫਿਰ ਤੁਹਾਨੂੰ ਉਹ ਕਰਾਉਣਾ ਹੀ ਕਰਾਉਣਾ ਪੈਣਾ। ਅੱਛਾ, ਇੰਟਰਾ ਸਟੇਟ ਦੇ ਵਿੱਚ ਮੈਂ ਸਮਝਿਆ। ਠੀਕ ਹੈ ਜੀ, ਹਾਂ, ਜਿੱਥੇ ਤੱਕ ਮੈਂ ਸਮਝਿਆ। ਠੀਕ ਹੈ ਜੀ। ਹੋ ਸਕਦਾ ਮੈਂ ਗਲਤ ਹੋਵਾਂ। ਚਲੋ ਕੋਈ ਨਹੀਂ, ਸਮਝ ਲੱਗੀ। ਰਮਨ ਜੀ ਕਰਿਓ ਜੀ ਪਤਾ, ਕਨਫਰਮ ਕਰ ਦਿਓ ਕਿ ਕੈਲੀਫੋਰਨੀਆ ਵਿੱਚ ਤਾਂ ਇਦਾਂ ਨਹੀਂ। ਮੈਂ ਤਾਂ ਕਹੂੰਗਾ ਹੱਥ ਜੋੜ ਕੇ 2 ਸਾਲ ਬਾਅਦ ਮੈਡੀਕਲ ਕਰਾ ਹੀ ਲਓ। ਇੰਟਰਸਟੇਟ ਕਰਾਉਣਾ ਹੈ, ਇੰਟਰਸਟੇਟ ਕਰਾਉਣਾ ਹੈ, ਮਤਲਬ ਕਿ ਮੈਡੀਕਲ ਕਰਾ ਹੀ ਲਓ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਕਈ ਵਾਰੀ ਮੈਡੀਕਲ ਕਰਾਉਣ ਦੇ ਨਾਲ ਤੁਹਾਨੂੰ ਆਪਣੀਆਂ ਵੀ ਕਈ ਕੁਝ ਚੀਜ਼ਾਂ ਜਿਹੜੀਆਂ ਕੋਲੇਸਟ੍ਰੋਲ ਦੇ ਤਾਂ ਠੰਡ ਨਹੀਂ ਹੋਇਆ, BP ਬੂਪੀ ਦੀ ਕੋਈ ਦਿੱਕਤ ਨਹੀਂ, ਸ਼ੂਗਰ ਦੀ ਤਾਂ ਨਹੀਂ। ਹਾਂ, ਕੋਈ ਵੱਡੀ ਗੱਲ ਨਹੀਂ, ਚੰਗੀ ਗੱਲ ਇਹ ਬਹੁਤ ਕਾਮਨ ਬਿਮਾਰੀਆਂ ਹੈ ਜਿਹੜੇ ਟਰੱਕਰਸ ਨੂੰ ਆ ਕੇ ਘੇਰ ਲੈਂਦੀਆਂ, ਕਿਉਂਕਿ ਬਹੁਤ ਜ਼ਿਆਦਾ ਸਿਟਿੰਗ ਆ, ਵਰਜਿਸ਼ ਵਗੈਰਾ ਜਿਹੜੀ ਉਹ ਘਟ ਜਾਂਦੀ ਹੈ ਤੇ ਖਾਣ ਪੀਣ ਦਾ ਫਿਰ ਪਤਾ ਹੀ ਆ ਵੀ ਸਮੇਂ ਦਾ ਕੋਈ ਏਡਾ ਨਹੀਂ ਹੁੰਦੀ ਇਹ ਚੀਜ਼ਾਂ, ਤੇ ਇਦਾਂ ਉਦਾਂ ਦੀਆਂ ਚੀਜ਼ਾਂ ਮਿਲਦੀਆਂ ਖਾਣ ਪੀਣ ਨੂੰ, ਸੋ ਉਹਦੇ ਨਾਲ ਫਰਕ ਪੈ ਜਾਂਦਾ। ਉਦਾਂ ਚਲੋ ਮੈਡੀਕਲ ਕਰਾ ਕੇ ਫਾਇਦਾ ਹੀ ਹੈ। ਵੈਸੇ ਵੀ ਆਮ ਵੀ ਸਾਰਿਆਂ ਨੂੰ ਸਾਲਾਨਾ ਕਹਿੰਦੇ ਵੀ ਕਰਾ ਲੈਣਾ ਚਾਹੀਦਾ ਆ, ਉਦਾਂ ਇਹ ਹਮੇਸ਼ਾ ਜਿਹੜੀ ਆ ਆਖਿਆ ਜਾਂਦਾ ਹੈ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਦੂਜੀ ਵਾਰ ਫਿਰ ਕਾਲ ਕੀਤੀ ਹੈ। ਪਹਿਲਾਂ ਗੱਲ ਕਰਦੇ ਸੀ ਭਾਜੀ ਹੁਣ ਜਿਹੜੇ ਦੱਸਦੇ ਨਾ, ਮੈਂ ਡਰੱਗ ਟੈਸਟ ਵਾਸਤੇ ਭਾਈ ਉਹ ਕਰਾਉਣਾ ਹੀ ਪੈਂਦਾ ਆ। ਜੇ ਤੁਹਾਨੂੰ ਸ਼ੂਗਰ ਆ ਫਿਰ ਐਵਰੀ ਈਅਰ ਕਰਾਉਣਾ ਪੈਂਦਾ, ਜੇ ਨਹੀਂ ਸ਼ੂਗਰ ਚਾਹੇ ਫਿਰ 2 ਸਾਲ ਕੱਢਦਾ ਆ। ਮੈਂ ਪੁੱਛਿਆ ਮੈਨੂੰ ਲੋਨ ਕਹਿੰਦੇ ਨਾ ਭਾਜੀ ਹੋਣੀ, ਉਹ ਜੇ ਡਰੱਗ ਟੈਸਟ ਜਿਹੜੇ ਲੋਕ ਡਰੱਗ ਖਾਂਦੇ ਆ ਵੀ ਉਹ ਕਹਿੰਦੇ ਇੱਕ ਸੈਪ ਪ੍ਰੋਗਰਾਮ, ਉਹਦੇ ਵਿੱਚ ਵੀ ਸਾਨੂੰ ਜਾਣ ਦੀ ਲੋੜ ਨਹੀਂ, ਜਦੋਂ ਅਸੀਂ ਖਾਂਦੇ ਹੀ ਨਹੀਂ। ਉਹ ਪੁੱਛਦਾ ਸੀ ਕੁਐਸਚਨ ਮੈਂ। ਨਹੀਂ, ਜੇ ਤੁਸੀਂ ਪੋਜ਼ਿਟਿਵ ਨਹੀਂ ਆਏ ਉਹਦੇ ਡਰੱਗ ਕਲੀਅਰਿੰਗ ਹਾਊਸ ਦੇ ਵਿੱਚ ਤਾਂ ਫਿਰ ਨਹੀਂ ਲੋੜ ਜੀ। ਭਾਜੀ ਬਾਬੇ ਦੀ ਫੁੱਲ ਕਿਰਪਾ, ਹਲੇ ਕੱਲ ਦਾ ਪਤਾ ਕੋਈ ਨਹੀਂ।
ਤੇ ਦੂਜਾ ਮੈਂ ਪੁੱਛਣਾ ਸੀਗਾ ਤੁਹਾਨੂੰ ਭਾਜੀ, ਇੱਕ ਕੱਲ ਐਕਸੀਡੈਂਟ ਹੋਇਆ ਐਸ਼ਲੈਂਡ ਹੈਲ ਦੇ ਟਰੱਕ ਟ੍ਰੇਲਰ ਆਪਣਾ ਕੋਈ ਭਾਈ ਬੰਦ ਸੀ, ਉਹਦਾ ਟੇਢਾ ਹੋ ਗਿਆ ਜਗਾੜ, ਠੀਕ ਹੈ, ਐਲੇ ਵਿੱਚ ਰਹਿੰਦਾ। ਹੁਣ ਉਹਦਾ ਟਰੱਕ ਟ੍ਰੇਲਰ ਉਹ ਲੈ ਗਿਆ ਚੱਕ ਕੇ। ਟ੍ਰੇਲਰ ਸਾਡਾ ਕੋਈ ਭਾਈ ਮਿੱਤਰ ਹੋਰ ਪ੍ਰਧਾਨ ਲਿਖਿਆ ਉਹਦੇ ਉੱਤੇ ਟ੍ਰੇਲਰ ਤੇ, ਹਨਾ, ਤੇ ਉਹ ਬਹੁਤ ਵੀਡੀਓ ਵੀ ਚੈੱਕ ਤੱਕ ਤੇ ਆ ਗਈ। ਟ੍ਰੇਲਰ ਲੀਜ਼ ਤੇ ਲਿਆਇਆ ਉਹਨੇ, ਲੋਡ ਉਹਨੇ 2 ਚੱਕ ਲਿਆ। ਉਹ ਰਮਨ ਤੇ ਲੋ ਭਾਈ ਹੁਣੀ ਆਲ ਵਿੱਚ ਕਹਿੰਦੇ ਹੁੰਦੇ ਵੀ ਵਧੀਆ ਕੰਮ ਕਰੋ, ਲੋਡ ਕਿਸੇ ਤੋਂ ਚੱਕੇ ਆ, ਹਨਾ, ਬਰਾੜ ਕੰਪਨੀ ਹੈ BTL, ਉਹ ਤੋਂ 2 ਇੱਕ ਫੁੱਲ ਲੋਡ ਚੱਕ ਲਿਆ, ਇੱਕ ਪਾਰਸ਼ਲ ਲੋਡ ਚੱਕ ਲਿਆ। ਹੁਣ ਉਹਨਾਂ ਨੇ ਬਿੱਲ ਬਹੁਤ ਚੁੱਕਣਾ ਆ। ਉਹ ਤੁਹਾਡਾ ਕੀ ਸਜੈਸ਼ਨ ਹੈ? ਟਰੱਕ ਤੇ ਟੋਟਲ ਲਾਸ ਹੋ ਗਿਆ, ਤੇ ਉਹ ਕਿੱਦਾਂ ਉੱਥੋਂ ਛੁਟਕਾਰਾ ਹੋਊਗਾ ਉਹਦਾ ਵਿਚਾਰੇ ਦਾ? ਦੇਖੋ ਜੀ, ਜੇ 2 ਲੋਡ ਚੱਕੇ ਹੈਗੇ ਆ, ਪਹਿਲਾਂ ਤਾਂ ਦੋਨੋਂ ਸ਼ਿਪਰ ਜਿਹੜੇ ਹੈਗੇ ਆ ਉਹ ਆਬਵੀਅਸਲੀ ਉਹਨਾਂ ਨੂੰ, ਜੇ ਉਹਨਾਂ ਨੇ ਇਕੱਲਾ ਸਿੰਗਲ ਲੋਡ ਦਿੱਤਾ ਹੈਗਾ ਤਾਂ ਦੂਜੇ ਸ਼ਿਪਰ ਨੇ ਆਬਵੀਅਸਲੀ ਪ੍ਰੋਬਲਮ ਕ੍ਰੀਏਟ ਕਰਨੀ ਹੈਗੀ ਆ। ਛੋਟੀ ਪ੍ਰੋਬਲਮ ਨਹੀਂ ਹੈਗੀ, ਵੱਡੀ ਪ੍ਰੋਬਲਮ ਹੈਗੀ ਆ। ਔਰ ਇੰਸ਼ੋਰੈਂਸ ਨੇ ਕਵਰੇਜ ਜਿਹੜੀ ਆ ਉਹ ਵੀ ਉਸੇ ਬੇਸਿਸ ਤੇ ਦੇਣੀ ਹੈ ਕਿ ਤੁਸੀਂ ਕੀ ਪਿਕ ਕੀਤਾ ਤੇ ਕਿੱਦਾਂ ਪਿਕ ਕੀਤਾ ਹੈ। ਸੋ ਇਹ ਹਮੇਸ਼ਾ ਆਪਾਂ ਕਹਿੰਦੇ ਹੁੰਦੇ ਹਾਂ ਵੀ ਜੇ ਤੁਹਾਨੂੰ ਪਾਰਸ਼ਲ ਲੋਡ ਹੈਗਾ, ਪਾਰਸ਼ਲ ਲੋਡ ਦੇ ਫੁੱਲ ਪੈਸੇ ਮਿਲੇ ਹੈਗੇ, ਤੁਹਾਨੂੰ ਲੈ ਜਾਓ, ਉਹਨੂੰ ਪੂਰੇ ਦਾ ਪੂਰਾ ਉਪਨੇ ਡਿਲੀਵਰ ਕਰ ਦਿਓ। ਜੇ ਅਸੀਂ 2 ਲੋਡ, ਹੁਣ ਪ੍ਰੋਬਲਮ ਤਾਂ ਇੱਕ ਹੀ ਮਾਰਨੀ ਹੁੰਦੀ, ਹੁਣ 2 ਪ੍ਰੋਬਲਮਸ ਆ ਕਿਉਂਕਿ 2 ਸ਼ਿਪਰਸ ਆ, ਤੇ ਦੋਨਾਂ ਨੂੰ ਜੇ ਪਤਾ ਨਹੀਂ ਗਾ ਕਿ ਇਹਨੇ ਉਹਦਾ ਚੱਕਿਆ ਉਹਨੇ ਉਹਦਾ ਚੱਕਿਆ, ਦੋਨਾਂ ਦਾ ਮਿਕਸ ਆ, ਤੇ ਆਬਵੀਅਸਲੀ ਜਿਹੜੀ ਇੰਸ਼ੋਰੈਂਸ ਆ ਉਹਨੇ ਕੋਈ ਨਾ ਕੋਈ ਜ਼ਿਆਦਾ ਵੱਡਾ ਪੰਗਾ ਹੀ ਖੜਾ ਹੋਣਾ ਹੈ, ਉਹਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੋਣੀ। ਦੂਸਰਾ ਭਾਜੀ, ਜਿੱਦਾਂ ਹੁਣ ਸ਼ਿਪ ਉਹ ਚੱਕ ਕੇ ਲੈ ਗਿਆ, ਟ੍ਰੇਲਰ ਜਦੋਂ ਡਿੱਗਾ ਆ ਉਦੋਂ ਪਾਟਾ ਨਹੀਂ ਹੈਗਾ, ਇੱਕ ਟਾਇਰ ਹੈ ਲੱਦੇ ਹੋਏ ਪੈਲਟਾਂ ਦੇ ਉੱਤੇ, ਇੱਕ ਮਗਰ ਯੂ ਬਾਕਸ ਆ, ਹਨਾ। ਹੁਣ ਉਹ ਜਦੋਂ ਉਹਨਾਂ ਕੱਢਿਆ ਕੋਈ 1.5 ਘੰਟਾ I-5 ਬੰਦ ਰਿਹਾ, ਕੱਲ ਸ਼ਾਮ ਦੀ ਗੱਲ ਆ, ਐਸ਼ਲੈਂਡ ਹੈਲ ਤੇ ਉਹ ਹੁਣ ਜਦੋਂ ਟ੍ਰੇਲਰ ਪਤਾ ਨਹੀਂ ਚੱਕਿਆ, ਉਹ ਟੁੱਟ ਗਿਆ ਕੀ ਚੱਕਿਆ, ਉਹਨਾਂ ਨੇ ਟ੍ਰੇਲਰ ਨੂੰ ਤਾਂ ਹੱਥ ਨਹੀਂ ਲਾਉਣ ਦੇਣਾ। ਉਹਨੇ ਕਿਹਾ ਵੀ ਭਾਈ ਪਹਿਲਾਂ ਸਾਡੇ ਪੈਸੇ ਪੇ ਕਰੋ, ਇੰਸ਼ੋਰੈਂਸ ਟਰੱਕ ਟ੍ਰੇਲਰ ਅਸੀਂ ਤਾਂ ਰਿਲੀਜ਼ ਕਰਾਂਗੇ ਨਾ, ਟਰੱਕ ਤੇ ਟੋਟਲ ਲਾਸ ਹੋ ਗਿਆ। ਹਾਂਜੀ ਜੀ, ਠੀਕ ਹੈ ਜੀ। ਇਹਦਾ ਕੋਈ ਟਾਈਮ ਹੀ ਦੱਸੂਗਾ ਕਿਉਂਕਿ ਆਪਾਂ ਨੂੰ ਵੀ ਡੋਂਟ ਨੋ ਵਾਟ ਦੇ ਆਰ ਗੋਇੰ ਟੂ ਡੂ। ਵੀ ਡੋਂਟ ਨੋ ਕਿ ਟ੍ਰੇਲਰ ਜਿਹਨੇ ਟੋ ਕੀਤਾ ਉਹਨਾਂ ਨੇ ਕੀ ਕਰਨਾ ਹੈਗਾ। ਵੀ ਡੋਂਟ ਨੋ ਇੰਜੋਏ ਬਹੁਤ ਜਿਹੜੇ ਇਹ 'ਚ ਫੈਕਟਰ ਹੈਗੇ, ਜਿਹੜੇ ਮੂਵਿੰਗ ਫੈਕਟਰ ਹੈਗੇ, ਜਿਹਦੇ 'ਚ ਕਿ ਆਪਾਂ ਕੋਈ ਉਹ ਅਸੈਸ ਨਹੀਂ ਕਰ ਸਕਦੇ ਉਹਨੂੰ ਵੀ ਉਹ ਕੀ ਹੋਊਗਾ ਜਾਂ ਕਿੱਦਾਂ ਹੋਊਗਾ। ਮੋਸਟਲੀ ਜਿਹੜੇ ਦੋਨੋਂ ਸ਼ਿਪਰ ਹੈਗੇ ਆ, ਉਹਨਾਂ ਦਾ ਕਲੇਮ ਜਿਹੜਾ ਹੈਗਾ ਆ ਉਹ ਇੰਸ਼ੋਰੈਂਸ ਕੰਪਨੀ ਪਾਸ ਕਰਦੀ ਨਹੀਂ ਕਰਦੀ, ਡਿਪੈਂਡ ਔਨ ਦੈਟ। ਹਾਂਜੀ 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 ਭਾਜੀ, ਠੀਕ ਹੈ ਜੀ। ਯਾਨੀ ਕਿ ਮੇਰੇ ਪੁੱਛਣ ਦਾ ਭਾਵ ਇਹ ਸੀ ਕਿ ਭਾਈ ਸਾਹਿਬ ਸੀਗੇ ਸਾਡੇ ਕੈਲੀਫੋਰਨੀਆ ਦੇ ਮਿੱਤਰ, ਉਹਦਾ ਰੀਫਰ ਸੀਗਾ ਹਾਈਵੇ 80 ਦੇ ਟਰੱਕ ਟੋਟਲ ਲਾਸ ਹੋ ਗਿਆ। ਰੀਫਰ ਉਹਨਾਂ ਨੇ $50,000 ਤੋਂ ਉਹਦਾ ਬਣਾਤਾ, ਉਹਦਾ ਨਵਾਂ ਰੀਫਰ, ਉਹਨੂੰ $50,000 ਦੇਣਾ ਪਿਆ। ਉਹ ਕਹਿੰਦੇ ਤੂੰ ਚੱਕ ਹੀ ਨਹੀਂ ਸਕਦਾ, ਸਾਨੂੰ ਪੈਸੇ ਹੀ ਨਹੀਂ ਦੇ। ਹਾਂਜੀ, ਇਹ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਆ ਨਾ, ਇੰਸ਼ੋਰੈਂਸ ਆਪਾਂ ਜਦੋਂ ਕਵਰੇਜ ਆਪਾਂ ਚੈੱਕ ਨਹੀਂ ਕਰਦੇ, ਸਿਰਫ ਇਹ ਕਹਿੰਦੇ ਵੀ ਕਵਰ ਕਰ ਦਿਓ ਟਰੱਕ, ਬਸ ਕਵਰੇਜ ਨਹੀਂ ਚੈੱਕ ਕਰਦੇ, ਲੇਕਿਨ ਕਵਰ ਕਰਦੇ ਆ ਟਰੱਕ ਨੂੰ। ਜਾਂ ਆਪਣੇ ਕਾਰਗੋ ਦੀ ਕਵਰੇਜ ਨਹੀਂ ਚੈੱਕ ਹੁੰਦੀ, ਟੋ ਦੀ ਕਵਰੇਜ ਨਹੀਂ ਚੈੱਕ ਹੁੰਦੀ। ਸੋ ਇਹ ਉਦੋਂ ਚੀਜ਼ਾਂ ਹੁੰਦੀਆਂ ਆ। ਹੁਣ ਨਾਰਮਲੀ ਜਿਹੜੇ ਟਰੱਕ ਇੰਸ਼ੋਰੈਂਸ ਹੁੰਦੀ ਆ 25,000 ਦੀ ਕਵਰੇਜ ਟੋ ਦੀ ਹੁੰਦੀ ਆ, ਪਰ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਜਦੋਂ ਇੱਦਾਂ ਦਾ ਕੋਈ ਹਾਦਸਾ ਹੁੰਦਾ 25,000 ਦੇ ਵਿੱਚ ਕੋਈ ਵੀ ਟੋ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੀ ਸਾਰੀਆਂ ਸਿਚੁਏਸ਼ਨਾਂ ਆ ਨਾ, ਜਦੋਂ ਇੰਸ਼ੋਰੈਂਸ ਲੈਣ ਲੱਗਿਆ ਤੁਹਾਨੂੰ ਚੈੱਕ ਕਰਨੀਆਂ ਚਾਹੀਦੀਆਂ। ਉਦੋਂ ਹਮੇਸ਼ਾ ਆਪਾਂ ਇਹੋ ਕਹਿੰਦੇ ਵੀ ਸਾਨੂੰ ਸਸਤੀ ਇੰਸ਼ੋਰੈਂਸ ਦਵਾ ਮਿਲ ਜਾਵੇ, ਕਿਤੇ ਨਾ ਕਿਤੇ ਸਸਤੀ। ਉਹ ਸਸਤੀ ਇੰਸ਼ੋਰੈਂਸ ਸਿਰਫ ਇਹੋ ਹੁੰਦੀ, ਉਹ 'ਚ ਕਵਰੇਜ ਘੱਟ ਹੁੰਦੀ ਹੈ, ਬਸ ਦੈਟਸ ਇਟ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਹੁਣੀ ਨਾ ਆਪਣੇ ਭਾਈ ਸਾਹਿਬ ਕੋਈ ਗੱਲ ਕਰਕੇ ਗਏ ਸੀਗੇ ਤਾਂ ਉਹਨਾਂ ਦਾ ਫਿਊਲ ਕਾਰਡ ਚੋਰੀ ਹੋ ਗਿਆ। ਮੇਰਾ ਦੋਸਤ ਸੀਗਾ, ਉਹਦਾ ਵੀ ਇੱਦਾਂ ਕਿਸੇ ਨੇ ਚੋਰੀ ਕਰਕੇ ਫਿਊਲ ਪਵਾ ਲਿਆ ਸੀਗਾ ਉਹਦਾ। ਫਿਰ ਉਹਨਾਂ ਨੇ ਪੈਸੇ ਰਿਟਰਨ ਕਰਤੇ ਸੀ, ਪਰ ਟਾਈਮ ਲੱਗਾ ਸੀਗਾ। ਪਰ ਉਹਨਾਂ ਨੂੰ ਪ੍ਰੋਪਰ ਚੈਨਲ ਦੇ ਥਰੂ ਕੰਪਨੀ ਨਾਲ ਗੱਲ ਕਰਕੇ ਨਾ ਵੀ ਦੱਸੋ ਵੀ ਇਹਦੇ ਕਿਉਂ ਜਿਹੜਾ ਤੁਸੀਂ ਕਾਰਡ ਯੂਜ਼ ਕਰਦੇ ਆ, ਵੈਸੇ ਜਿਹੜੀ ਕਾਰਡ ਦੀ ਰਿਸਪੋਂਸੀਬਿਲਿਟੀ ਹੁੰਦੀ ਆ ਅੰਟਿਲ ਤੁਸੀਂ ਕਿਸੇ ਨੂੰ ਸ਼ੇਅਰ ਨਹੀਂ ਕੀਤਾ, ਰਮਨ ਭਾਈ ਦੇ ਕਹਿਣ ਵਾਂਗੂ, ਉਹ ਡਿਫਰੈਂਟ ਸਟੋਰੀ ਹੋ ਜਾਂਦੀ ਆ। ਪਰ ਉੱਦਾਂ ਨਾਲ ਦੀ ਰਿਸਪੋਂਸੀਬਿਲਿਟੀ ਹੁੰਦੀ ਆ, ਸਿਕਿਉਰਿਟੀ ਦਾ ਉਹਨਾਂ ਨੂੰ ਅਪਲਾਈ ਕੀਤੀ ਹੁੰਦੀ, ਵਿੱਚ ਸਰਵਿਸ ਵਿੱਚ ਦਿੱਤੀ ਹੁੰਦੀ। ਕਾਰਡ ਜਿਹੜਾ ਮਿਸਯੂਜ਼ ਨਹੀਂ ਹੋ ਸਕਦਾ ਕਿਸੇ ਪਾਸੇ। ਅਗਰ ਉਹ ਬੰਦੇ ਨੇ ਯੂਜ਼ ਨਹੀਂ ਕੀਤਾ ਜਾਂ ਕਿਸੇ ਦੇ ਨਾਲ ਕਾਰਡ ਸ਼ੇਅਰ ਨਹੀਂ ਕੀਤਾ, ਫਿਰ ਉਹ ਕਹਿ ਕਰ ਸਕਦੇ ਆ ਵੀ ਹਾਂ ਵੀ ਤੁਸੀਂ ਉਹਨਾਂ ਨੂੰ ਕੰਪਨੀ ਨੂੰ ਕਹਿ ਕੇ ਪ੍ਰੋਪਰ ਉਹਨਾਂ ਦਾ ਹੁੰਦਾ ਪ੍ਰੋਸੀਜਰ, ਉਹਨਾਂ ਨਾਲ ਗੱਲ ਕਰਕੇ ਤੇ ਉਹ ਤੁਹਾਨੂੰ ਟਾਈਮ ਲਾਉਣਗੇ। ਮੈਂ ਕਿਹਾ 2-3 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਵਾਰੀ, ਉਹ ਪੈਸੇ ਰਿਫੰਡ ਕਰ ਦਿੰਦੇ ਆ। ਠੀਕ ਆ ਜੀ। ਤੇ ਦੂਸਰੇ ਨੰਬਰ 'ਤੇ ਇਹ ਹੈਗਾ ਕਿ ਜਿੱਦਾਂ ਹੁਣ ਟਰੱਕ ਕਈਆਂ ਕੋਲ ਤਾਂ ਸਿੰਗਲ ਟਰੱਕ ਹੈਗੇ ਜਾਂ ਕਾਰਡ ਅਪਲਾ ਦਿੱਤੇ ਹੋਏ ਆ ਇਕੱਲੇ ਬੰਦੇ ਨੂੰ। ਸਾਨੂੰ ਪਤਾ ਹੁੰਦਾ ਸਾਡੇ ਟਰੱਕ ਦੇ ਵਿੱਚ ਕਿੰਨਾ ਫਿਊਲ ਪੈਂਦਾ, 200 ਗੈਲਨ ਪੈਂਦਾ, ਕਿਸੇ 'ਚ 250, ਕਿਸੇ 300 ਗੈਲਨ ਤੱਕ ਵੀ ਹੁੰਦਾ ਕੈਪੈਸਿਟੀ ਹੁੰਦੀ, 150 ਗੈਲਨ ਦੇ ਟੈਂਕ ਹੁੰਦੇ ਆ। ਸੋ ਅਗਰ ਤੁਸੀਂ ਆਪਣੇ ਫਿਊਲ ਕਾਰਡ ਦੀ ਕੰਪਨੀ ਨੂੰ ਅਗਰ ਤੁਸੀਂ ਉਹ ਕਹੋ ਵੀ ਤੁਸੀਂ 24 ਘੰਟੇ ਦੇ ਵਿੱਚ ਟਾਈਮ ਦੇ ਵਿੱਚ ਐਸ ਜਿਹੜੀ ਲਿਮਿਟ ਹੈਗੀ ਆ ਆਪਣੀ ਸੈੱਟ ਕਰ ਦਿਓ ਵੀ ਤੁਹਾਨੂੰ ਪਤਾ ਹੁੰਦਾ ਵੀ ਇੰਨਾ ਕੁ ਤੇਲ ਹੀ ਪਾਉਣਾ ਪੈਂਦਾ ਮੈਨੂੰ ਦਿਹਾੜੀ ਬਾਅਦ ਜਾਂ 2 ਦਿਨਾਂ ਬਾਅਦ ਕਿੰਨਾ ਪੈਂਦਾ ਆ।
ਅਗਰ ਤੁਸੀਂ ਲਿਮਿਟ ਸੈੱਟ ਕਰ ਦਿੰਦੇ ਆ ਤੁਹਾਡੀ ਥੋੜੀ ਸੇਫਟੀ ਹੋ ਜਾਂਦੀ ਹੈ ਵੀ ਇਹ ਨਹੀਂ ਹੈਗਾ ਕੋਈ 10,000 ਦਾ ਤੇਲ ਪਾ ਗਿਆ ਕੋਈ ਕਿੰਨਾ ਤੁਹਾਡੀ ਲਿਮਿਟ ਜੋ ਵੀ ਡਿਪੈਂਡ ਕਰਦਾ ਆ ਉਹਨਾਂ ਫਿਰ ਤੁਹਾਡੀ ਸੇਫਟੀ ਜ਼ਿਆਦਾ ਹੋ ਜਾਂਦੀ ਹੈ ਵੀ ਉਹਨਾਂ ਤੇਲ ਚੋਰ ਜਿਹੜਾ 800 ਦਾ ਪਵਾ ਗਿਆ ਮੈਨੂੰ ਲੱਗਦਾ ਟੈਕਸਾਸ ਦੇ ਵਿੱਚ ਤਾਂ ਕਾਫੀ ਤੇਲ ਬਣ ਜਾਂਦਾ ਮੈਂ ਤੇਲ ਵੀ ਸਸਤਾ ਹੈਗਾ ਉੱਥੇ ਇਸ ਕਰਕੇ ਥੋੜੀ ਇਹਦੇ ਨਾਲ ਫਿਰ ਸੇਫਟੀ ਕੀਤੀ ਜਾ ਸਕਦੀ ਹੈ ਆਪਣਾ ਤੁਸੀਂ ਬਚਾਅ ਕਰ ਸਕਦੇ ਆ ਚੋਰ ਚੋਰੀ ਤਾਂ ਕਰੂਗਾ ਪਰ ਉਨੀ ਨਹੀਂ ਕਰ ਸਕਦਾ ਜਿੰਨੀ ਉਹ ਚਾਹੁੰਦਾ ਹੋਊਗਾ ਆਪਣੀ ਮਨਮਰਜ਼ੀ ਨਾਲ ਵੀ ਉਹ ਤੁਹਾਨੂੰ ਲਿਮਿਟ ਕਰਕੇ ਤੁਹਾਡਾ ਬਚਾਅ ਹੋ ਜਾਂਦਾ ਠੀਕ ਹੈ ਤੁਸੀਂ ਹਾਂਜੀ ਤੁਸੀਂ ਵੀ ਤਾਂ ਮੈਨੂੰ ਕਿਹਾ ਲੱਗਦਾ ਤੁਸੀਂ ਕਿਹਾ ਲਾਸਟ ਜਿਹੜਾ ਕਾਲ ਆਈ ਤਾਂ ਕਾਲ ਦੇ ਦੌਰਾਨ ਹੀ ਤੁਸੀਂ ਗੱਲ ਕਰਦੇ ਸੀਗੇ ਵੀ ਮੈਡੀਕਲ ਚੈੱਕਅਪ ਕਰਾਉਣਾ ਚਾਹੀਦਾ ਮੈਂ ਇਸ ਗੱਲ ਦੇ ਬਹੁਤ ਹੱਕ ਦੇ ਵਿੱਚ ਹੈਗਾ ਸਾਡੇ ਬਹੁਤ ਬੰਦਿਆਂ ਦੇ ਮੁੰਡੇ ਜੰਗ ਵੀ ਹੈਗੇ ਨਾ ਮਤਲਬ ਅਸੀਂ ਕਰਦੇ ਕੰਮ ਦੇ ਇਹ ਤਾਂ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਕਿ ਐਵੇਂ ਕੋਈ ਕੁਐਸਚਨ ਹੀ ਨਹੀਂ ਉੱਠਦਾ ਕਹਿੰਦਾ ਮਤਲਬ ਸਾਡੇ ਬੰਦੇ ਮਿਹਨਤੀ ਨਹੀਂ ਹੈਗੇ ਬਹੁਤ ਠੋਕ ਕੇ ਮਿਹਨਤੀ ਆ ਦਿਨ ਰਾਤ ਕੰਮ ਕਰਦੇ ਆ ਪਰ ਉਹ ਕਈ ਵਾਰ ਇਹ ਹੁੰਦਾ ਵੀ ਜਿੱਦਾਂ ਕੰਮ ਕਰਨਾ ਬਾਹਰੋਂ ਲੈ ਖਾ ਲੈਣਾ ਬਾਹਰਲੇ ਫੂਡ ਖਾ ਕੇ ਨਾ ਸਾਡੇ ਅੰਦਰ ਫਿਰ ਬਿਮਾਰੀਆਂ ਦਾ ਘਰ ਹੀ ਆ ਸਾਰਾ ਜਿੰਨਾ ਵੀ ਤਾਂ ਬਾਹਰਲਾ ਫੂਡ ਅਸੀਂ ਖਾਂਦੇ ਆ ਤਾਂ ਆਪਣਾ ਟੈਸਟ ਸਾਲ ਬਾਅਦ ਹੁੰਦਾ ਰਹੇ ਤਾਂ ਬਹੁਤ ਵਧੀਆ ਚੀਜ਼ ਆ ਨਹੀਂ ਤਾਂ ਫਿਰ ਬਿਮਾਰੀਆਂ ਲੱਗਦੀਆਂ ਜਿੱਦਾਂ ਕਹਿੰਦਾ ਇੱਕ ਪਾਸੇ ਤੁਸੀਂ ਦੌੜ ਜਾਣੇ ਦੂਜਾ ਪਾਸੇ ਅੱਗਾ ਦੌੜ ਪਿਛਾ ਚੌੜ ਵਾਲਾ ਹਿਸਾਬ ਹੋ ਜਾਂਦਾ ਵੀ ਤੁਹਾਡੀ ਸਿਹਤ ਵੀ ਫਿਰ ਖਰਾਬ ਹੋ ਜਾਂਦੀ ਆ ਟਾਈਮ ਦੇ ਨਾਲ ਆਪਣਾ ਚੈੱਕਅਪ ਕਰਾਉਂਦੇ ਰਹੋ ਜੇ ਲੱਗਦਾ ਤੁਹਾਡੀ ਸਿਹਤ ਖਰਾਬ ਹੈ ਤਾਂ ਖਾਣਾ ਪੀਣਾ ਵੀ ਉੱਦਾਂ ਦਾ ਆਪਣਾ ਸੁਧਾਰ ਕੇ ਰੱਖੋ ਤਾਂ ਕਿ ਤੁਸੀਂ ਹੈਲਦੀ ਰਹੋ ਤੇ ਨਾਲੇ ਕੰਮ ਕਰੋ ਬਾਕੀ ਮਿਹਰਬਾਨੀ ਜੀ ਬਹੁਤ ਟਾਈਮ ਥੈਂਕ ਯੂ ਸੋ ਮਚ ਓਕੇ 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 ਰਾਜਕਰਨ ਇੱਕ ਜਿਹੜੀ ਖਬਰ ਸਾਂਝੀ ਕਰਦੀ ਹੈ ਕਿ ਜਿਹੜੇ ਪ੍ਰੈਜ਼ੀਡੈਂਟ ਟਰੰਪ ਇਲੈਕਟ ਪ੍ਰੈਜ਼ੀਡੈਂਟ ਟਰੰਪ ਹੈਗੇ ਉਹਨਾਂ ਦੇ ਵੱਲੋਂ ਜਿਹੜੀ EPA ਦੀ ਪਿਕ ਹੈਗੀ ਆ ਰਿਪਰੈਜ਼ੈਂਟੇਟਿਵ ਲੀ ਜ਼ੈਲਡਨ ਰਿਪਬਲਿਕਨ ਨਿਊਯਾਰਕ ਜਿਨ੍ਹਾਂ ਨੇ 2 ਸਾਲ ਪਹਿਲਾਂ ਮੇਅਰ ਦੀ ਰੇਸ ਚੋਂ ਨਹੀਂ ਸੀ ਜਿੱਤੇ ਉਹਨਾਂ ਨੂੰ ਅਪਾਇੰਟ ਦਿੱਤੀ ਹੈ ਜੇ ਉਹ ਉਹਨਾਂ ਦੀ ਕਨਫਰਮੇਸ਼ਨ ਹੋ ਜਾਂਦੀ ਸੈਨੇਟ ਵੱਲੋਂ ਤੇ ਮਾਈਕਲ ਰੀਗਨ ਨੂੰ ਰਿਪਲੇਸ ਕਰਨਗੇ ਐਡਮਿਨਿਸਟ੍ਰੇਟਰ ਜਿਹੜੇ ਹੁਣ ਸੋ ਇਹਨਾਂ ਦੇ ਆਉਣ ਦੇ ਨਾਲ ਕਾਫੀ ਜਿਹੜੀਆਂ ਟਰੰਪ ਦੀਆਂ ਪਾਲਿਸੀਜ਼ ਹੈਗੀਆਂ ਆ ਰੈਗੂਲੇਸ਼ਨਸ ਆਉਣਗੀਆਂ ਮਤਲਬ ਰੈਗੂਲੇਸ਼ਨ ਹਟਾਈਆਂ ਜਾ ਸਕਦੀਆਂ ਇਹਨਾਂ ਦੇ ਹੋ ਸਕਦੀਆਂ ਕਿ ਕਾਫੀ ਜਿਹੜੀਆਂ ਰੈਗੂਲੇਸ਼ਨਸ ਆ ਉਹ ਉਹਨਾਂ ਨੂੰ ਰਿਵਰਸ ਕਰ ਦਿੱਤਾ ਜਾਵੇ ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਹੁਣ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿੰਨੀਆਂ ਕਿ ਜਿਹੜੀਆਂ EPA ਦੀਆਂ ਜਿਹੜੀਆਂ ਸਖਤਾਈਆਂ ਆ ਉਹ ਕਿੱਥੋਂ ਤੱਕ ਅੱਛਾ ਰਮਨ ਜੀ ਇੱਥੇ ਇੱਕ ਸਵਾਲ ਸਿੱਧਾ ਉੱਠ ਜਾਂਦਾ ਉਹ EPA ਫੈਡਰਲ ਲੈਵਲ ਦੇ ਉੱਤੇ ਇੱਥੇ ਜਿਹੜਾ ਕਾਰਬ ਆ ਉਹ ਸਟੇਟ ਲੈਵਲ ਦੇ ਉੱਤੇ ਕੀ ਕਾਰਬ ਦੀ ਫਿਰ ਵੀ ਲੱਤ ਉੱਤੇ ਰਹੂਗੀ ਉਹਨਾਂ ਦੀ ਹੀ ਪਾਲਿਸੀ ਆਪਾਂ ਨੂੰ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ ਖਾਸ ਕਰਕੇ ਉਹਨਾਂ ਨੂੰ ਫਿਰ ਉਹਨਾਂ ਦੀ ਹੀ ਮੰਨਣੀ ਪੈਣੀ ਰਾਜਕਰਨ ਕਿਸੇ ਹੱਦ ਤੱਕ ਜਿਹੜੀ ਕੈਲੀਫੋਰਨੀਆ ਹੈਗੀ ਆ ਇਹ ਸਟਰੋਂਗਲੀ ਸੈਪਰੇਟ ਹੈਗੀ ਇਹਨੂੰ ਪਹਿਲਾਂ ਹੀ ਸੈਪਰੇਟ ਕੀਤਾ ਗਿਆ ਹੈ ਕਿਉਂਕਿ ਇਹਨੂੰ ਜਿਹੜੀ ਕਾਰਬ ਹੈਗੀ ਆ ਉਹ ਸੈਪਰੇਟ ਹੈਗੀ ਆ ਪਰ ਕਾਰਬ ਜਿਹੜੀ ਆ ਜਿਹੜੇ ਓਵਰਆਲ ਜਿਹੜੇ ਕਾਨੂੰਨ ਹੈਗੇ ਆ ਉਹ EPA ਦੇ ਵੱਲੋਂ ਜਿਹੜੀ ਆ ਅਥਾਰਟੀ ਦਿੱਤੀ ਜਾਂਦੀ ਆ ਪਰ ਹੁਣ ਉਹੀ ਦੇਖਣ ਵਾਲੀ ਗੱਲ ਹੋਊਗੀ ਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਆ ਕਾਰਬ ਨੂੰ ਅਥਾਰਟੀ ਲੈਣੀ ਪੈਂਦੀ ਆ EPA ਤੋਂ ਔਰ ਕਈ ਚੀਜ਼ਾਂ ਦੀ ਆਲਰੇਡੀ ਜਿਹੜੀ ਆ ਅਥਾਰਟੀ ਦਿੱਤੀ ਹੋਈ ਆ ਸੋ ਇਸ ਕਰਕੇ ਬੜਾ ਮਤਲਬ ਕਿ ਇਹ ਕਹਿ ਲਓ ਵੀ ਹੋਣਾ ਹੈ ਕੰਮ ਕਿ ਜਿਹਦੇ ਵਿੱਚ ਦੇਖਣਾ ਕਿ ਕਿੰਨੀਆਂ ਕਿ ਜਿਹੜੀਆਂ ਚੀਜ਼ਾਂ ਆ ਉਹ ਰਿਵਰਸ ਹੋ ਸਕਦੀਆਂ ਐਜ਼ ਅ ਨੈਸ਼ਨਲ ਲੈਵਲ ਤੇ ਕਿੰਨੀਆਂ ਚੀਜ਼ਾਂ ਜਿਹੜੀਆਂ ਰਿਵਰਸ ਹੋ ਸਕਦੀਆਂ ਐਜ਼ ਅ ਕੈਲੀਫੋਰਨੀਆ ਲੈਵਲ ਤੇ ਪਰ ਕੈਲੀਫੋਰਨੀਆ ਦੇ ਉੱਤੇ ਰਿਵਰਸ ਹੋਣੀ ਜਿਹੜੀ ਆ ਉਹ ਸ਼ਾਇਦ ਮੁਸ਼ਕਲ ਲੱਗਦੀ ਹੈ ਹੋ ਸਕਦਾ ਹੈ ਜਿਹੜੀ ਇੱਕ ਆਪਾਂ ਪਿਛਲੇ ਆਲਮੋਸਟ 3-4 ਸਾਲ ਤੋਂ ਗੱਲ ਚੱਲਦੀ ਆ ਰਹੀ ਆ ਜਿਹੜੀ ਲੇਬਰ ਡਿਪਾਰਟਮੈਂਟ ਦੇ ਵਿੱਚ ਸੀਗੀ ਕਿ ਜਿਹੜਾ AB5 ਵਰਗਾ ਲੋਕਲ ਲਾਈਕ ਜਿਹੜਾ ਆ ਉਹ ਫੈਡਰਲ ਲੈਵਲ ਤੇ ਲੇਬਰ ਡਿਪਾਰਟਮੈਂਟ ਦੇ ਵਿੱਚ ਲਿਆਂਦਾ ਜਾ ਰਿਹਾ ਸੋ ਹੋ ਸਕਦਾ ਕਿ ਜੇ ਉਹ ਵਾਲੀ ਚੀਜ਼ ਜਿਹੜੀ ਫੈਡਰਲ ਲੈਵਲ ਤੇ ਲਾਗੂ ਹੁਣ ਨਾ ਹੋ ਸਕੇ ਜੀ ਇੱਕ ਲਾਸਟ ਕਾਲ ਲੈਣੇ ਆ ਫਿਰ ਆਪਣੀ ਸਮਾਪਤੀ ਹੈ ਜੀ ਗੁਰਪਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਭ ਤੋਂ ਪਹਿਲਾਂ ਜੀ ਸੋ ਮੇਰਾ ਕੁਐਸਚਨ ਸੀਗਾ ਇਹ ਕਿ ਜਿੱਦਾਂ ਤੁਸੀਂ 20 ਸਾਲ ਤੋਂ ਕਿਸੇ ਕੰਪਨੀ ਨਾਲ ਲੀਜ਼ ਕਰਕੇ ਟਰੱਕ ਚਲਾਉਣੇ ਆ ਤੇ ਲਾਸਟ 2 ਈਅਰ ਵਿੱਚ ਜਿੱਦਾਂ ਇਹਨਾਂ ਨੇ ਹਰ ਇੱਕ ਨੂੰ DOT ਲੈਣੀ ਪਈ ਸੀ ਹਰ ਬੰਦੇ ਨੂੰ ਜਿਹੜਾ ਵੀ ਟਰੱਕਾਂ ਦਾ ਕੰਮ ਕਰਦਾ ਹੈਗਾ ਆ ਸੋ ਉਹਨੂੰ ਤੁਸੀਂ ਅਪਡੇਟ ਨਹੀਂ ਕਰਾਇਆ ਉੱਤੇ ਤੁਸੀਂ ਆਪਣੀ ਇੰਸ਼ੋਰੈਂਸ ਨਹੀਂ ਕਰਾਈ ਉਹ ਹੈਗੀ ਕੰਪਨੀ ਦੀ ਇੰਸ਼ੋਰੈਂਸ ਚੱਲਦੀ ਆ ਗਰੁੱਪ ਤੇ ਉਹਦੇ ਵਾਸਤੇ ਆਪਣੀ ਕੀ ਰਿਕੁਆਇਰਮੈਂਟਸ ਆ ਸਾਨੂੰ ਸਟੈਲੇ ਬੈਨੂਅਲ ਰਿਪੋਰਟਾਂ ਜਿਹੜੀਆਂ ਜਾਂ ਇਹ ਇੰਡੀਵਿਜੂਅਲੀ ਦੇਣੀਆਂ ਪੈਣਗੀਆਂ ਜਾਂ ਉਹ ਕਿੱਦਾਂ ਹੈਗੀ ਆ ਜਾਂ ਉਹ ਕੰਪਨੀ ਜਿਹਨਾਂ ਤੁਸੀਂ ਲੀਜ਼ ਕੀਤਾ ਆ ਟਰੱਕ ਉਹਦਾ ਤੁਹਾਡੇ ਉੱਤੇ ਸਾਈਨ ਲੱਗਾ ਆ ਟਰੱਕ ਤੇ ਤੁਹਾਡਾ ਆਪਣੀ ਕੰਪਨੀ ਦਾ ਕੋਈ ਸਾਈਨ ਨਹੀਂ ਹੈਗਾ ਤੇ ਉਹਦੇ ਵਾਸਤੇ ਕੀ ਰਿਸਪੌਂਸਿਬਿਲਿਟੀਜ਼ ਹੈਗੀਆਂ ਬੰਦਾ ਜਿਹੜਾ ਉਹ ਕੰਮ ਕਰਦਾ ਉਹਨਾਂ ਨਾਲ ਐਜ਼ ਐਨ ਆਪਰੇਟਰ ਬਿਲਕੁਲ ਜੀ ਇਹ ਜਿਹੜਾ ਮਾਡਲ ਹੈਗਾ ਟੋਟਲੀ ਫੇਲ ਹੈਗਾ ਆ ਇਸ ਵੇਲੇ ਹਾਲ ਦੀ ਘੜੀ ਦੇ ਵਿੱਚ ਇਹ ਟੋਟਲੀ ਮਾਡਲ ਫੇਲ ਹੈਗਾ ਇਹਦੇ ਵਿੱਚ ਜਿਹੜੀ ਕੰਪਨੀ ਤੁਹਾਨੂੰ ਸਟicker ਦੇ ਰਹੀ ਹੈ ਜਿਹੜੀ ਕੰਪਨੀ ਤੁਹਾਨੂੰ ਡਾਇਰੈਕਟ ਕਰ ਰਹੀ ਆ ਉਹਦੀ ਰਿਸਪੌਂਸਿਬਿਲਿਟੀ ਹੈਗੀ ਆ ਸਾਰਾ ਕੁਝ ਕਰਨ ਦੀ ਈਵਨ ਤੁਹਾਡਾ ਡਰੱਗ ਐਂਡ ਐਲਕੋਹਲ ਦਾ ਜਿਹੜਾ ਹੈਗਾ ਆ ਰੈਂਡਮ ਹੈਗਾ ਉਹ ਵੀ ਉਹਨਾਂ ਦੇ ਕੋਲ ਹੋਊਗਾ
ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਰਿਸਪੌਂਸਿਬਿਲਿਟੀ ਹੋਊਗੀ ਕਰਨੀ, ਕਿਉਂਕਿ ਉਹਨਾਂ ਦੇ ਸਟicker ਹੈਗੇ, ਉਹਨਾਂ ਦੇ ਤੁਸੀਂ ਨਿਰਦੇਸ਼ ਹੇਠ ਕੰਮ ਕਰਦੇ ਹੈਗੇ, ਉਹਨਾਂ ਦੀ ਗਾਈਡੈਂਸ ਦੇ ਹੇਠ ਕੰਮ ਕਰਦੇ ਹੈਗੇ, ਉਹਨਾਂ ਦੀ ਡਿਸਪੈਚ ਦੇ ਹੇਠ ਕੰਮ ਕਰਦੇ ਆ। ਸੋ ਮੋਸਟਲੀ ਇਹ ਜਿਹੜਾ ਮਾਡਲ ਹੈਗਾ ਇਹ ਯੂਜ਼ ਟਰਾਈ ਕੀਤੀ ਗਈ ਸੀ AB5 ਤੋਂ ਛੁਟਕਾਰਾ ਪਾਉਣ ਲਈ। ਤੁਹਾਨੂੰ ਪੇ ਐਜ਼ ਅ ਓਨਰ ਆਪਰੇਟਰ ਹੁੰਦਾ ਹੈ, ਲੇਕਿਨ ਤੁਸੀਂ ਕੰਮ ਐਜ਼ ਅ EMPLOYEE ਜਾਂ ਐਜ਼ ਅ ਲੀਜ਼ ਆਪਰੇਟਰ ਕਰਦੇ ਹੈਗੇ ਆ। ਸੋ ਇਸ ਕਰਕੇ ਜਿਹੜੀਆਂ ਇਹ ਰਿਸਪੌਂਸਿਬਿਲਿਟੀਜ਼ ਹੈਗੀਆਂ, ਕਈ ਕੰਪਨੀਆਂ ਜਿਹੜੀਆਂ ਆ ਉਹ ਰਿਸਪੌਂਸਿਬਿਲਿਟੀ ਆਪਣੇ ਗਲੇ ਤੋਂ ਲਾ ਕੇ ਤੁਹਾਡੇ ਗਲੇ 'ਚ ਪਾਉਣੀਆਂ ਚਾਹੁੰਦੀਆਂ, ਪਰ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੜੀਆਂ ਕੰਪਲੀਕੇਟਡ ਤੇ ਗ੍ਰੇ ਏਰੀਆ ਹੈਗਾ। ਜਿਹੜੇ ਤੁਸੀਂ ਚੀਜ਼ਾਂ ਦੱਸ ਰਹੇ ਹੋ ਉਹਦੇ ਅਕੋਰਡਿੰਗਲੀ ਕੰਪਨੀ ਦੀ ਰਿਸਪੌਂਸਿਬਿਲਿਟੀ ਬਣਦੀ ਆ ਉਹ ਸਾਰੀਆਂ ਚੀਜ਼ਾਂ ਕਵਰ ਕਰਨ ਦੀ, ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੀ। ਜੀ ਹਾਂਜੀ, ਇਹਦਾ ਮਤਲਬ ਫਿਰ ਇਹ ਕੰਪਨੀ ਦੀ ਰਿਸਪੌਂਸਿਬਿਲਿਟੀ ਹੈਗੀ ਆ, ਪਰ ਅਸੀਂ ਉਹਨਾਂ ਨਾਲ ਗੱਲ ਜਿਹੜੇ ਕਰਦੇ ਹਾਂ, ਜਿਹੜਾ ਮਾਲਕ ਹੈਗਾ ਆ ਉਹ ਜਿੱਦਾਂ ਕੋਈ ਰਾਈਟ ਜਵਾਬ ਨਹੀਂ ਦਿੰਦਾ ਹੈਗਾ। ਸੋ ਇਸ ਕਰਕੇ ਵਰੀ ਸੀਗੀ ਥੋੜ੍ਹੀ ਬਹੁਤ ਕਿ ਜਿਹੜਾ ਹੁਣ ਨਵਾਂ ਆਪਣੇ ਗੂਗਲ ਉੱਤੇ ਕਈ ਕੁਛ ਆ ਰਿਹਾ ਆ, ਤੁਹਾਡਾ ਇੱਦਾਂ ਤੁਹਾਨੂੰ ਬੈਨੀਅਰ ਰਿਪੋਰਟ, ਕਈ ਹੋਰ ਜਿਹੜੀਆਂ ਆਪਣੇ ਆਹ ਕਲੀਨ ਹਾਊਸ ਵਾਲੀਆਂ ਹੈਗੇ ਉਹ ਤੁਹਾਨੂੰ ਮੈਸੇਜ ਕਰਦੇ ਆ। ਸੋ ਉਹਨਾਂ ਬਾਰੇ ਫਿਰ ਵਰੀ ਕਰਨ ਦੀ ਸਾਨੂੰ ਕੋਈ ਖਾਸ ਲੋੜ ਨਹੀਂ ਜੇ ਅਸੀਂ ਕੰਪਨੀ ਨਾਲ ਲੀਜ਼ ਕੀਤਾ ਟਰੱਕ, ਉਹਨਾਂ ਦਾ ਕੋਈ ਯੂਜ਼ ਕਰਦੇ। ਨਹੀਂ ਜੀ, ਤੁਸੀਂ ਆਪਣੇ ਕੋਲੋਂ ਵੀ ਤੁਹਾਨੂੰ ਉਹਦੇ ਲਈ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਲਦ ਤੋਂ ਜਲਦ, ਇਸੇ ਕਰਕੇ ਤੁਹਾਨੂੰ ਕੰਪਨੀ ਦਾ ਓਨਰ ਕੋਈ ਕਲੀਅਰ ਜਵਾਬ ਨਹੀਂ ਦਿੰਦਾ ਕਿਉਂਕਿ ਇਹ ਫੇਲਡ ਮਾਡਲ ਹੈਗਾ, ਟੋਟਲੀ ਕੈਲੀਫੋਰਨੀਆ ਵਿੱਚ ਫੇਲ ਮਾਡਲ ਹੈਗਾ। ਇਹ ਮਾਡਲ ਦੇ ਤਹਿਤ ਤੁਸੀਂ ਐਜ਼ ਅ ਓਨਰ ਆਪਰੇਟਰ ਕੰਮ ਤੁਹਾਡੇ ਕੋਲ ਕਰਵਾਇਆ ਜਾ ਰਿਹਾ, ਤੁਹਾਨੂੰ ਪੇ ਐਜ਼ ਅ ਓਨਰ ਆਪਰੇਟਰ ਕੀਤਾ ਜਾ ਰਿਹਾ, ਲੇਕਿਨ ਕੰਮ ਐਜ਼ ਅ EMPLOYEE ਕਰਵਾਇਆ ਜਾ ਰਿਹਾ। ਸੋ ਇਹ ਜਿਹੜੀ ਚੀਜ਼ ਆ ਇਹ ਟੋਟਲੀ ਫੇਲ ਹੈਗੀ ਆ, ਇਸੇ ਕਰਕੇ ਤੁਹਾਨੂੰ ਓਨਰ ਜਿਹੜਾ ਆ ਉਹ ਸਹੀ ਜਵਾਬ ਨਹੀਂ ਦੇ ਰਿਹਾ ਹੈਗਾ। ਬਟ ਯੂ ਆਰ ਨਾਓ ਰਿਸਪੌਂਸਿਬਲ ਟੂ ਫॉर ਯੂਰ ਐਕਸ਼ਨਸ ਜਿਹੜੇ ਤੁਹਾਡੇ ਹੈਗੇ ਆ। ਤੁਹਾਡੇ ਨਾਂ ਤੇ ਕੰਪਨੀ ਹੈਗੀ ਆ, ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਉਹ ਜ਼ਿੰਮੇਵਾਰੀ ਹੁਣ ਤੁਹਾਡੀ ਬਣਦੀ ਆ, ਲੇਕਿਨ ਐਜ਼ ਜਿਹੜਾ ਤੁਹਾਡਾ ਮਾਡਲ ਕੰਪਨੀ ਨੇ ਦਿੱਤਾ ਉਹਦੇ ਮਾਡਲ ਦੇ ਤਹਿਤ ਕੰਪਨੀ ਦੀ ਜ਼ਿੰਮੇਵਾਰੀ ਆ, ਪਰ ਤੁਹਾਡੀ ਵੀ ਰਿਸਪੌਂਸਿਬਿਲਿਟੀ ਨਾਲ ਹੁੰਦੀ ਹੈ। ਥੈਂਕ ਯੂ ਜੀ, ਕਿਉਂਕਿ ਅਸੀਂ ਜਿੱਦਾਂ ਕਾਫੀ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਹਾਂ, ਸੋ ਇਸ ਕਰਕੇ ਉਹਨੇ ਆਪਣੀ ਜਿੱਦਾਂ ਗਰੁੱਪ ਇੰਸ਼ੋਰੈਂਸ ਰੱਖੀ ਉਹ ਹੈਗੀ ਆ, ਆਪਣਾ ਹੀ ਉਹਦਾ ਨਾਂ ਚੱਲਦਾ ਆ, ਉਹਦਾ ਹੀ ਸਾਡੇ ਤੇ ਸਾਈਡ ਤੇ ਸਾਈਨ ਚੱਲਦਾ ਹੈ ਕੰਪਨੀ ਦਾ, ਉਹਦੇ DOT ਨੰਬਰ ਤੇ ਅਸੀਂ ਕੰਮ ਕਰਦੇ ਹਾਂ, ਆਪਣੇ ਤੇ ਨਹੀਂ ਕਰਦੇ ਹੈਗੇ। ਭਾਜੀ AB5 ਦੇ ਵਿੱਚ ਆਪਾਂ ਸਿੰਪਲੀ ਸਮਝਾਇਆ ਸੀਗਾ, ਅਗਲੇ ਨੇ ਆਪਣੇ ਗਲੋਂ ਪ੍ਰੋਬਲਮ ਲਾ ਕੇ ਤੁਹਾਡੇ ਗਲ 'ਚ ਪਾਤੀ, ਦੈਟਸ ਇਟ। ਸੋ ਇਹ ਆ ਕਿ ਇਹ ਹੁਣ ਤੁਸੀਂ ਉਹਨੂੰ ਪ੍ਰੋਬਲਮ ਨੂੰ ਕਿੱਦਾਂ ਨਜਿੱਠਣਾ ਹੈਗਾ। ਅਸੀਂ ਇਹੋ ਹੀ ਚੀਜ਼ ਆਪਾਂ ਪਿਛਲੇ ਕਿੰਨੇ ਸਾਲਾਂ ਤੋਂ ਗੱਲ ਕਰਦੇ ਆ ਰਹੇ ਹਾਂ ਕਿ AB5 ਜਿਹੜਾ ਹੈਗਾ ਆ, AB5 ਦੇ ਤਹਿਤ ਤੁਸੀਂ ਜੇ ਐਜ਼ ਅ ਲੀਜ਼ ਕਿਸੇ ਕੰਪਨੀ ਨਾਲ ਆ, ਤੁਸੀਂ ਉਹਦੇ EMPLOYEE ਹੈਗੇ ਆ ਐਜ਼ AB5 ਲਾਅ ਦੇ ਮੁਤਾਬਕ ਤੁਸੀਂ EMPLOYEE ਹੈਗੇ ਆ। ਤੁਹਾਨੂੰ 2 ਚੈੱਕ ਪ੍ਰੋਗਰਾਮ ਦੇ ਵਿੱਚ ਚਾਹੀਦੇ ਆ। ਤੁਸੀਂ ਇੱਕ ਤੁਹਾਨੂੰ ਪੂਰਾ ਪੇਰੋਲ ਦਾ ਚੈੱਕ ਬਣਨਾ ਚਾਹੀਦਾ, ਇੱਕ ਤੁਹਾਡਾ ਇਕਵਿਪਮੈਂਟ ਲੀਸਿੰਗ ਦਾ ਚੈੱਕ ਤੁਹਾਨੂੰ ਮਿਲਣਾ ਚਾਹੀਦਾ। ਉਹ 2 ਚੈੱਕ ਪ੍ਰੋਗਰਾਮ ਦੇ ਤਹਿਤ ਜਿਹੜਾ ਆ ਕਈ ਕੰਪਨੀਆਂ ਨੇ ਉਸ ਮਾਡਲ ਨੂੰ ਅਪਲਾਈ ਕੀਤਾ ਆ, ਪਰ ਜਿਹੜਾ ਤੁਹਾਡਾ ਮਾਡਲ ਹੈਗਾ ਉਹ ਤਦੇ ਹੀ ਉਹ ਗ੍ਰੇ ਆ, ਉਹ ਨਾ ਇੱਧਰ ਆ ਨਾ ਉੱਧਰ ਆ। ਸੋ ਇਸ ਕਰਕੇ ਉਹਦੇ 'ਚ ਪ੍ਰੋਬਲਮ ਆ ਰਹੀ ਆ ਕਿਉਂਕਿ ਤੁਸੀਂ ਉਹ ਜਿਹੜੀ ਕੰਪਨੀ ਆ ਤੁਹਾਨੂੰ ਕਲੈਰਿਟੀ ਨਹੀਂ ਕਰ ਰਹੀ ਹੈਗੀ ਜੀ। ਅੱਛਾ ਜੀ, ਠੀਕ ਹੈ ਗੁਰਪਾਲ ਜੀ, ਥੈਂਕ ਯੂ, ਮਿਹਰਬਾਨੀ। ਹਾਂਜੀ ਥੈਂਕ ਯੂ ਭਾਜੀ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਸਮਾਂ ਸਮਾਪਤ ਹੈ ਜੀ, ਬੜੀ ਮਿਹਰਬਾਨੀ ਸਾਰਿਆਂ ਦੀ। ਤੇ ਰਾਜਕਰਵੀਰ ਜੀ, ਇੱਕ ਆਪਾਂ ਜਾਂਦੇ ਖਬਰ ਸਾਂਝੀ ਕਰਨੀ ਆ, ਖਬਰ ਨਹੀਂ ਅਨਾਉਂਸਮੈਂਟ ਹੀ ਹੈ ਵੀ ਅੱਜ ਦਾ ਜਿਹੜਾ ਦਿਨ ਹੈ ਨੈਸ਼ਨਲ ਸੀਟ ਬੈਲਟ ਡੇ ਕਰਕੇ ਜਾਣਿਆ ਜਾਂਦਾ ਹੈ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਚਾਹੇ ਟਰੱਕਰ ਆ ਚਾਹੇ ਆਮ ਕਾਰਾਂ ਚਲਾਉਂਦੇ ਆ, ਸੀਟ ਬੈਲਟ ਬਹੁਤ ਜ਼ਰੂਰੀ ਹੈਗੀ ਆ। ਸੋ ਸੀਟ ਬੈਲਟ ਤੋਂ ਬਿਨਾਂ ਕਦੇ ਵੀ ਗੱਡੀ ਦੇ ਵਿੱਚ ਨਾ ਬੈਠੋ। ਤੇ ਨਨਕਾਣਾ ਸਾਹਿਬ ਦੇ ਪ੍ਰੋਗਰਾਮ ਬਾਰੇ ਵੀ ਦੱਸੋ। ਇੱਕ ਹਾਸੇ ਵਾਲੀ ਗੱਲ ਕਰਕੇ ਦੱਸਦਾ ਵੀ ਜੇ ਪੈਂਟ ਢਿੱਲੀ ਆ ਤਾਂ ਫਿਰ ਬਾਕੀ ਵੀ ਬੈਲਟ ਜ਼ਰੂਰ ਲਾ ਕੇ ਰੱਖਿਆ ਕਰੋ। ਉਹ ਵੀ ਰਿਸਕ ਨਹੀਂ ਜਿਹੜਾ ਉਹ ਲੈਣਾ ਚਾਹੀਦਾ। ਤੇ ਬਾਕੀ ਜਿਹੜੀ ਇਹ ਚੀਜ਼ ਹੈ ਦੀ, ਜਿੱਦਾਂ ਨਨਕਾਣਾ ਸਾਹਿਬ ਤੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਜੋ ਕਿ ਬਹੁਤ ਹੀ ਸ਼ਰਧਾ ਭਾਵਨਾ ਦੇ ਧੂਮਧਾਮ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ। ਜਨਮ ਸਥਾਨ ਨਨਕਾਣਾ ਸਾਹਿਬ। ਪਾਕਿਸਤਾਨ ਤੋਂ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਕੱਲ੍ਹ ਤੋਂ ਹੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਤੇ ਉਸ ਨੂੰ ਜਿਹੜਾ ਤੁਸੀਂ ਅੱਜ ਵੀ ਜਿਹੜਾ ਉਹ ਸਰਵਣ ਕਰੋਗੇ ਤੇ ਉੱਥੋਂ ਦੇ ਜਿਹੜੇ ਸਮਾਗਮ ਆ ਉਹਨਾਂ ਦਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਸੋ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਨਾਲ ਤੁਸੀਂ ਰੇਡੀਓ ਸਟੇਸ਼ਨ ਦੇ ਨਾਲ ਜੁੜੇ ਰਹਿਣਾ। ਆਨਲਾਈਨ ਸਟ੍ਰੀਮ ਦੇ ਉੱਤੇ, ਵੈਬਸਾਈਟ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਜਿਹੜੀ ਕਵਰੇਜ ਆ ਤੁਹਾਡੇ ਲਈ ਪਹੁੰਚਾਈ ਜਾਵੇਗੀ। ਸੋ ਜੁੜਨਾ ਉਹਨਾਂ ਦਾ, ਤੇ ਜਿਨ੍ਹਾਂ ਨੇ ਉਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ, ਅਸੀਂ ਉਹਨਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ। ਤੇ ਆਓ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।